अस्सलाम वालेकुम। सियाणे कहते भी कोई मंगत कोई फकीर किसी आबादी नूं किसी पिंड नूं किसी थे नूं वड़े तो उन्होंने कुत्ता पै जाए तो वह कासा नहीं सिट दिंदा, वो पिंड मंग के ही मुड़दा। बंदा कोई इरादा कर ले, कोई मिथ लवे भी आह काम मैं करना, फिर तकड़ा रवे ना वो काम सिरे लग ही जाता। कोई काम भी करो ना विचों बंदे सलाहां वाले भी आते हैं भी यार तुसी आह की करन लग गए, विचों बंदे ना एवें ढेरी ढा दिंदे आ, मन ढा के रख दिंदे आ। कोई 100 चों एक आंदा जिहड़ा कहंदा नहीं यार ठीक आ करो। हुण इदां ही गल आ तांगे वाली, तांगा असीं लै बैठे आ ना, सानू दिहाड़ी दे 10 बंदे दा के तुसीं इहनूं करना की, चटना इहनूं, काहनूं पैसे ला ले, की कर लिया, ते इदां बंदे इदां दीयां सलाहां। पर विचों कोई बंदे जानी जान भी आंदे, वो कहंदे नहीं यार ये दुनिया ते इक्को ही फेरा, मुड़ के किहड़ा आना, जी के जाओ। ਤੇ ਜੇ ਰੱਬ ਦਵੇ ਤਾਂ ਉਹਨਾਂ ਨੂੰ ਖਰਚੋ ਵੀ ਕੋਈ ਨਹੀਂ। ਸ਼ੌਂਕ ਦੀ ਗੱਲ ਆ, ਕਿਸੇ ਟਾਈਮ ਟਾਂਗੇ ਤੇ ਬੈਠੇ ਆਪਣਾ ਸ਼ੌਂਕ ਪੂਰਾ ਕੀਤਾ, ਕਿਤੇ ਤੁਰੇ ਫਿਰੇ ਹੈ, ਤੇ ਕਿਸੇ ਆਏ ਗਏ ਪ੍ਰਾਹੁਣੇ ਨੂੰ ਬਾਹਰਲੇ ਮੁਲਕੋਂ ਆਵੇ ਉਹਨੂੰ ਉੱਤੇ ਭਾਏ ਤੇ ਬੰਦੇ ਦੇ ਪੈਸੇ ਪੂਰੇ ਹੋ ਜਾਂਦੇ। ਇਦਾਂ ਮੈਂ ਕਹਿੰਦਾ ਵੀ ਅਸੀਂ ਉਹਨੂੰ ਟਾਂਗਾ ਲੈ ਲਿਆ, ਰੱਬ ਨੇ ਚਾਹ ਤਾਂ ਹੁਣ ਤੁਹਾਨੂੰ ਕਿਹਾ ਸੀ ਦੁਆ ਕਰੋ ਵੀ ਕੋਈ ਰੱਬ ਲਾਦੂ ਘੋੜਾ ਦੇਵੇ, ਵੀ ਲਾਦੂ ਨੂੰ ਸਾਡੇ ਜਿਹੜਾ ਕਿਸੇ ਰੇੜੇ ਦਾ ਤਾਂਗੇ ਦਾ ਹਾਲੀ ਹੋਵੇ ਪੂਰਾ। ਤੇ ਇਦਾਂ ਕਰਕੇ ਅਸੀਂ ਦੇਖਦੇ ਫਿਰ ਰਹੇ। ਹੁਣ ਅਸੀਂ ਅੱਜ ਆਏ ਆ, ਇੱਕ ਤਾਂ ਅਸੀਂ ਅੱਜ ਘੋੜਾ ਦਿਖਾਵਾਂਗੇ ਤੁਹਾਨੂੰ, ਤੇ ਇੱਕ ਅੱਜ ਤੁਹਾਨੂੰ ਅਖੀਰ ਦੇ ਉੱਤੇ ਅੱਜ ਜਾਵਾਂਗੇ ਅਸੀਂ ਘੋੜੇ ਦੇਖਦੇ ਦੇਖਦੇ ਇੱਕ ਫਸਲ ਤੁਹਾਨੂੰ ਐਸੀ, ਖੇਤੀ ਤੁਹਾਨੂੰ ਐਸੀ ਦਿਖਾਣੀ ਆ ਵੀ ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਵੀ ਬੰਦਾ ਅਸ਼ਰਫੁਲ ਮਖਲੂਕਾਤ ਆ, ਘੋੜਾ ਅਸ਼ਰਫੁਲ ਹੈਵਾਨਾਤ ਆ। ਇੱਕ ਅਸ਼ਰਫੁਲ ਨਬਾਤਾਤ ਤੁਹਾਨੂੰ ਰੁੱਖ ਦਿਖਾਣਾ ਵੀ ਉਹਦਾ ਹਰ ਸ਼ੈ ਉਹਦੀ ਕੰਮ ਦੀ, ਉਹਦੇ ਪੱਤੇ ਜੜ੍ਹਾਂ ਟਾਹਣੀਆਂ ਫਲ, ਵੀ ਉਹਨੂੰ ਫਲੀਆਂ ਲੱਗਦੀਆਂ ਉਹਦਾ ਸਾਲਣ ਪਕਾ ਲਓ ਚਾਹੇ ਚਾਰ ਪਾ ਲਓ, ਉਹਦੀਆਂ ਜੜ੍ਹਾਂ ਦਾ ਚਾਹੇ ਸਾਲਣ ਪਕਾ ਲਓ ਚਾਹੇ ਚਾਰ, ਉਹਦੇ ਪੱਤੇ ਵੀ ਸਿਰ ਦੇ ਵਾਲਾਂ ਤੋਂ ਲੱਗ ਕੇ ਪੈਰ ਦੇ ਨਹੁੰ ਤੱਕ ਉਹਦੇ ਫਾਇਦੇ ਹੀ ਫਾਇਦੇ। ਉਹ ਐਸਾ ਰੁੱਖ ਆ, ਤਾਂ ਹੀ ਤਾਂ ਦੱਸਿਆ ਨਾ ਵੀ ਉਹ ਬਾਦਸ਼ਾਹ ਰੁੱਖ ਆ। ਉਹ ਕਿਹੜਾ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦੇ ਆ, ਤੇ ਨਾਲ ਨਾਲ ਅਸੀਂ ਜਾਂਦੇ ਜਾਂਦੇ ਘੋੜੇ ਦੇਖਦੇ ਜਾਵਾਂਗੇ। ਅੱਜ ਹੁਣ ਆ ਬਛੇਰਾ ਅਸੀਂ ਦੇਖ ਰਹੇ ਹਾਂ। ਤੇ अस्सलाम वालेकुम ਜੀ। ਹਾਂਜੀ ਕੀ ਨਾਂ ਜੀ ਤੁਹਾਡਾ? ਸ਼ੇਰਾ ਬਲੋਚ ਜੀ, ਇਹ ਸਾਡਾ ਭਰਾ ਜੀ ਤੇ ਸਾਡੇ ਪਿੰਡ ਦਾ ਹੀ। ਤੇ ਇਹਦੇ ਕੋਲ ਅਸੀਂ ਬਛੇਰਾ, ਕਿੰਨੀ ਉਮਰ ਹੈ ਜੀ? ਉਮਰ ਇਹਦੀ ਜੀ ਹੈ ਕੋਈ 12-13 ਸਾਲ ਹੋਣੀ ਹੈ। ਨਹੀਂ ਉਹਨੂੰ ਭੁਲੇਖਾ ਲੱਗ ਗਿਆ। ਤਾਂ ਪੂਰੇ ਕਰੀ ਖੜਾ? ਹਾਂਜੀ ਪੂਰੇ ਕਰੇ ਖੜਾ। ਵਜੂਦ ਦਾ ਥੋੜਾ ਬਹੁਤ? ਹਾਂਜੀ ਵਜੂਦ ਦਾ ਥੋੜਾ ਇਹਨਾਂ ਨੂੰ। ਬਹੁਤ ਥੋੜਾ? ਹਾਂਜੀ ਅੱਛਾ, ਕੱਦ ਵੀ ਥੋੜਾ। ਹਾਂ ਚਲੋ, ਤੇ ਇਹ ਲਾਦੂ ਹੈ ਜੀ ਪੂਰਾ? ਹਾਂਜੀ ਪੂਰਾ ਲਾਦੂ ਹੈ ਜੀ। ਹਾਂ ਹਾਲੀ ਹੈ? ਹਾਂਜੀ ਪੂਰਾ ਹਾਲੀ ਹੈ ਜੀ। ਅੱਖਾਂ 'ਚ ਮੀਚ ਕੇ ਜੋੜ ਲਓ ਤੇ ਉਂਝ ਮੀਚ ਕੇ ਜੋੜ ਲਓ। ਦੰਦੀ ਸ਼ੰਦੀ ਤਾਂ ਨਹੀਂ ਮਾਰਦਾ? ਭੁਲੇਖਾ ਲੱਗ ਗਿਆ ਤੈਨੂੰ। ਇਸ ਵਜੂਦ ਦਾ ਬਛੇਰਾ 2 ਲੱਖ ਦਾ ਕਿੱਥੋਂ 60,000 ਦਾ ਲਿਆਂਦਾ? ਵਾਲੇ ਸਾਹਿਬ ਲਿਆਇਆ ਸੀ ਨਾ ਜੀ। ਇਹ ਹੁਣ ਦੇਣਾ ਕਿੰਨੇ ਦਾ? ਹੁਣ ਆ ਜਾਂਦਾ ਅੱਬੂ ਪੁੱਛ ਲਓ ਵੀ ਜਿਹੜੇ ਦਾ ਦੇਣਾ ਅੱਬੂ ਨੇ ਦੇਣਾ ਆ, ਵਾਲ ਸਾਹਿਬ। ਚਲੋ ਉਹ ਮੁੰਡੇ ਨੂੰ ਪਤਾ ਨਹੀਂ। ਹਾਂਜੀ अस्सलाम वालेकुम जी। ਬਾਬਾ ਜੀ ਕੀ ਹਾਲ ਚਾਲ? ਕੀ ਨਾਮ ਤੁਹਾਡਾ ਜੀ? ਨੂਰ ਹੈ ਮੇਰਾ। ਹਾਂ ਬਾਬਾ ਨੂਰ ਆ ਗਿਆ ਜੀ। ਸਾਡਾ ਮੂੰਹ ਕਰਿਓ ਜੀ ਕੈਮਰੇ ਆ। ਇਹ ਸਾਡੇ ਬਜ਼ੁਰਗ ਆ ਜੀ, ਬਾਬਾ ਨੂਰ ਬਲੋਚ, ਤੇ ਇਹ ਜਾਣੀ ਜਾਣ ਬੰਦੇ ਆ। ਬਾਬਾ ਜੀ ਵਛੇਰਾ ਤੁਹਾਡਾ ਲੈਣ ਵਾਸਤੇ ਆਏ ਆ, ਕੋਈ ਗੱਲਬਾਤ ਦੱਸੋ। ਠੀਕ ਕਿੱਥੋਂ ਆਏ ਨੇ? ਅਸੀਂ ਇੱਥੋਂ ਰਹਿਮੇ ਸ਼ਾਹ ਚ। ਕੈਮਰਾ ਉਹਨਾਂ ਲਾ ਚਾਲ ਚਲੋ ਜੇ ਨਹੀਂ ਕੈਮਰੇ 'ਚ ਗੱਲ ਕਰਨੀ ਆਪਾਂ ਬੰਦ ਕਰ ਲੈਂਦੇ। ਨਹੀਂ ਕਰੋ ਬੰਦ 100 ਵਾਰੀ ਕਰੋ। ਅੱਛਾ ਚਲੋ ਦੱਸ ਦਿਓ ਕਿੰਨੇ ਦਾ। ਅਸੀਂ ਆ ਸਾਹਮਣੇ ਆ ਡੇਰਾ ਜੱਟਾਂ ਦਾ। ਜੱਟਾਂ ਦਾ ਡੇਰਾ ਸਾਹਮਣੇ ਮੈਨੂੰ ਲੱਗ ਗਿਆ ਪਤਾ। ਚੌਧਰੀ ਸਰਦਾਰ ਜੱਟ, ਚੌਧਰੀ ਗੁਲਜ਼ਾਰ ਜੱਟ। ਮੈਂ ਸਰਦਾਰ ਦਾ ਮੁੰਡਾ। मैंने जंग च लियांदा 1,65,000 ਦਾ। ਅੱਛਾ ਅਗਾ ਹੁਣ ਤੁਸੀਂ ਵੇਖ ਲਓ 18,000 ਮੈਂ ਕਿਰਾਇਆ ਭਰਿਆ। ਜੰਗ ਤੋਂ ਅੱਗੇ ਦਰਿਆ ਟੱਪ ਕੇ ਨਾ ਕੱਚੇ ਪੱਕੇ ਪਿੰਡ ਨੇ ਅੱਗੇ ਜਾ ਕੇ। ਹਾਂਜੀ ਬਹੁਤ ਥੋੜਾ, ਜਿਵੇਂ ਤੂੰ ਪੈਸੇ ਚਾਚਾ ਦੱਸਿਆ ਨਾ, ਬਹੁਤ ਕੋਈ ਨਹੀਂ ਮੂੰਹ ਚੋਂ ਪੂਰਾ ਹੋਇਆ ਖਲੋਤਾ। ਨਹੀਂ ਅਜੇ ਤੇ ਤਾਂ ਦੁਆ ਬਛੇਰਾ ਤੁਸੀਂ ਤਾਂ ਦੁਆ ਪੂਰਾ ਕੇ ਮੂੰਹ ਪੱਟ ਦਾ ਆ ਗਈ। ਨਹੀਂ ਅਜੇ ਤੇ 4 ਪੂਰੇ ਕਰ ਗਿਆ। ਹਾਂਜੀ 4 ਪੂਰੇ ਕਰ ਗਿਆ। 4 ਕਰ ਗਿਆ ਸੀ। ਹਾਂਜੀ ਹਾਂ ਜਿਤਨੇ ਕਿਸੇ ਦੇ ਸਮਾਨ ਜੇ ਚਾਵੇ ਆਪਾਂ ਨੂੰ ਕੀ ਆਪਾਂ ਦੇ ਦੇਣਾ, ਕਿਉਂ ਸਾਨੂੰ ਕੰਮ ਨਹੀਂ ਦਿੰਦਾ ਜੀ। ਸਾਨੂੰ ਅਸੀਂ ਟਾਂਗੇ ਵਾਲੇ ਨੂੰ ਦੇਣਾ ਵੀ ਸਾਨੂੰ ਕੋਈ ਬੰਦਾ ਹੈ ਨਾ ਵੀ ਸਾਨੂੰ ਵੱਧ ਦਵਾ ਨਾ ਦੇਵੇ। ਅਸੀਂ ਟਾਂਗੇ ਵਾਲੇ ਨੂੰ ਹੀ ਦੇਣਾ। ਦੇਸੀ ਘੋੜਾ ਚੰਗਾ ਸਾਡੇ ਕੋਲੋਂ ਫਾਰਮ ਵਾਲੇ ਨੇ ਮੰਗਿਆ। ਆ ਸਾਹਮਣੇ ਡੇਰਾ ਉਹਨਾਂ ਨੇ ਵੀ ਘੋੜੀ ਰੱਖੀ ਹੋਈ ਹੈ, ਤੇ ਅਸੀਂ ਉਹਨੂੰ ਕਿਹਾ ਵੀ ਦੇ ਦੇਣਾ। ਉਹਨੇ ਕਾਹਦੇ ਵਾਸਤੇ ਮੰਗੇ? ਉਹਨੇ ਵੀ ਰੱਖਣ ਵਾਸਤੇ। ਇਹ ਤਾਂ ਸਵਾਏ ਤੋਂ ਨਾ ਜਿਹੜਾ ਰੇੜੇ ਤੇ ਜਾਂ ਕਿਸੇ ਨੇ ਤੰਗ ਤੁੰਗੇ ਚ, ਉਸ ਤੋਂ ਇਲਾਵਾ ਇਹ ਰੱਖਣ ਵਾਸਤੇ ਤਾਂ ਹੈ ਨਹੀਂ। ਇਹਦੇ ਚ ਉਹਨਾਂ ਨੇ ਵੀ ਟਾਂਗੇ ਵਾਸਤੇ ਲੈਣਾ ਹੈ। ਰੱਖਣ ਵਾਲਾ ਨਹੀਂ, ਉਹ ਤਾਂ ਕੱਦ ਨਹੀਂ ਨਾ ਹੈਗਾ। ਉਹ ਕੱਦ ਦਿੰਦਾ ਬਤੇਰਾ ਹੇਠਾਂ ਵਾਣ ਵਿੱਚ ਖੜਾ ਸੜਕ ਤੇ ਖੜਾ ਘੋੜਾ ਵੇਚਦਾ। ਮੇਰੇ ਕੋਲ ਘੋੜੀ ਖਲੋਤੀ ਹੈ, ਮੈਂ ਵੇਖੀ, ਮੈਂ ਇੱਟਾ ਲਾ ਕੇ ਆ ਮੈਂ ਉਹ ਤੇ ਉਹ ਹਾਂ ਪਤਾ ਲੱਗਿਆ ਵੀ ਘੋੜੀ। ਤੇ ਉਹਨੂੰ ਜਾ ਕੇ ਕੋਲ ਖੜਾ ਦੇ, ਫਿਰ ਕੱਦ ਦਾ ਬੋਦਾ ਪਤਾ। ਉਹ ਸਾਹਮਣੇ ਖਲੋਤੀ ਹੈ। ਇਹਦੇ ਨਾਲ ਹੀ ਜੇ ਵੱਡੇ ਪਤਾ ਜੀ ਤੁਸੀਂ ਫਿਲਮ ਵੀ ਬਣਵਾਈ ਹੈ। ਹਾਂ ਸਾਰਾ ਪਤਾ ਹੈ।
ਤੇ ਹੁਣ ਕੋ ਸਾਨੂੰ ਜੇ ਕੋਈ ਸਹੀ ਇਹਦਾ ਜਿਹੜਾ ਹੈ ਰੇਟ ਉਹ ਸਾਨੂੰ ਜੇ ਦਓ ਤੇ ਫਿਰ ਤਾਂ ਹੈ। ਤੁਹਾਨੂੰ ਮੈਂ ਦੱਸ ਛੱਡਿਆ, ਤੁਹਾਡੇ ਅੱਲੇ ਕਰੇ ਤੇ ਤੁਹਾਡੇ ਅੱਖੇ ਲੱਗ ਜਾਵੇ 10,000 ਦਾ, ਮੈਂ ਕਦੇ ਤੁਹਾਨੂੰ ਨਾ ਕਰਨੀ ਜਵਾਬ ਤਾਂ ਮੈਂ ਤੁਹਾਨੂੰ ਕੋਈ ਕਿਉਂ ਨਹੀਂ ਤੁਹਾਨੂੰ ਰਾਣਾ ਸਾਹਿਬ ਨੇ ਉਹਨਾਂ ਨੇ ਭੇਜਿਆ ਹੈ, ਤੁਹਾਨੂੰ ਦੇ ਦੇਾਂਗੇ, ਕੋਈ ਮਸਲਾ ਨਹੀਂ, ਲੈ ਜਾਓ। ਤੁਹਾਨੂੰ ਦੱਸਣ ਪੈਸੇ ਇਹ ਤੇ ਤੁਸੀਂ ਮਸੀਤੇ ਚ ਰੱਖੋ ਤੇ ਮਚਾ ਲੈਣੇ ਨੇ, ਇਸ ਤੋਂ ਘੱਟ ਨਹੀਂ। ਹੁਣ ਜਿਹੜੇ ਮੈਂ ਭਰ ਆਇਆ ਉਹਨਾਂ ਤੋਂ ਤਾਂ ਘੱਟ। ਚਲੋ ਫਿਰ ਜਿਹੜਾ ਤੁਸੀਂ ਭਰ ਆਏ ਫਿਰ ਉਤੋਂ ਤਾਂ ਫਿਰ ਅਸੀਂ ਨਹੀਂ ਨਾ ਕਰਨੇ। ਤੇ ਤੁਸੀਂ ਦੱਸੋ ਵੀ ਇੰਨੇ ਅਸੀਂ ਦੇਣੇ ਮੈਂ ਤਾਂ ਇਹਦਾ 70 ਦੇ ਸਕਦਾ, 1 ਲੱਖ ਕੱਲਾ 70। ਐ ਅੱਲਾ ਦੇਵੇ ਤੈਨੂੰ ਕਿਦੋਂ 17 ਦਾ ਆਪਾਂ ਨੂੰ ਕਰੋੜਾ ਨਹੀਂ ਇਸ ਤਰ੍ਹਾਂ ਨਹੀਂ ਤੋਰ ਆਈ। अस्सलाम वालेकुम चाचा जी। ਹਾਂਜੀ ਤੇ ਇੱਥੇ ਅਸੀਂ ਆਏ ਆ, ਵਿਖਾਓ ਜੀ ਘੋੜਾ ਘੁੰਮ ਕੇ। ਇਹ ਕੀ ਨਾਮ ਚਾਚਾ ਜੀ ਤੁਹਾਡਾ? ਇਕਬਾਲ ਇਕਬਾਲ ਜੀ। ਜੀ। ਤੇ ਇਹ ਲਾਦੂ ਆ ਜੀ? ਇਹ ਲਾਦੂ ਜੀ ਬਿਲਕੁਲ ਫਰੈਸ਼ ਚੱਲਦਾ ਹੈ ਜਨਾਬ। ਹਾਂ ਤੇ ਉਸ ਤੋਂ ਇਲਾਵਾ ਜੀ ਕੰਮ ਦਾ ਠੀਕ ਠਾਕ ਅਸੀਂ ਮਤਲਬ ਇਸੇ ਵਾਸਤੇ ਲੈ ਕੇ ਆਉਂਦੇ ਆ, ਕਾਰੋਬਾਰ ਵਾਸਤੇ। ਕਾਰੋਬਾਰ ਵਾਸਤੇ। ਇਹ ਰੇੜੇ ਦਾ ਲਾਦੂ ਆ ਜੀ। ਜਿਹੜਾ ਰੇੜੇ ਦਾ ਲਾਦੂ ਹੋਊਗਾ ਉਹ ਤੰਗ 'ਚ ਵੀ ਚੱਲ ਜੂ, ਹਾਂਜੀ, ਉਹਨੂੰ ਭਾਰ ਕੋਈ ਨਹੀਂ। ਤੇ ਉਮਰ 'ਚ ਪੂਰਾ? ਹਾਂਜੀ, ਉਮਰ 5 ਸਾਲ ਸ਼ੁਰੂ। ਹਾਂ ਤੇ ਇੰਜ ਆ ਜਿਵੇਂ ਇਹਦਾ ਹਜਾਮਤ ਕਰਾਈ ਹੋਈ? ਹਾਂਜੀ ਜੀ, ਕੱਲ ਲੈਂਦੀ ਹਜਾਮਤ ਕਰਾਈ ਅਸਾਂ, ਕਿਉਂ ਅੱਗੇ ਮਾਰੀ ਚੰਗੀ ਗਰਮੀ ਆ ਰਹੀ ਹੈ, ਫਿਰ ਮੁੜਕਾ ਲੰਦਾ ਸੁੱਕਦਾ ਨਹੀਂ। ਮੁੜਕਾ ਇਹ ਕਾਰੋਬਾਰੀ ਬੰਦੇ ਆ ਜੀ, ਇਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁੰਦਾ। ਹੁਣ ਜਿਹੜੀਆਂ ਯਾਦਾਂ ਨਹੀਂ ਇਹਦੀਆਂ, ਇਹ ਇਹਨਾਂ ਨੇ ਮਨਾਤੀਆਂ। ਆ ਦੇਖੋ ਇੱਥੋਂ, ਤੇ ਉਹ ਫਿਰ ਇਹਨਾਂ ਨੂੰ ਆਪਣੇ ਹਿਸਾਬ ਨਾਲ ਰੱਖਣਾ ਹੁੰਦਾ। ਬਾਕੀ ਜ਼ਿਆਦਾ ਤੋਂ ਬਗੈਰ ਫਿਰ ਘੋੜਾ ਨਹੀਂ ਲੱਗਦਾ, ਖੱਚਰ ਲੱਗਦਾ। ਅੱਛਾ ਇਹ ਹੁਣ ਮੈਨੂੰ ਇਹ ਦੱਸੋ ਵੀ ਉਂਝ ਸਾਊ ਆ? ਬਿਲਕੁਲ ਜੀ ਠੀਕ। ਤੁਸੀਂ ਇਹ ਚਬਾੜੀ ਨੂੰ ਰੱਸੀ ਪਾ ਕੇ ਲਿਆਂਦਾ? ਮੈਂ ਉਹ ਜੀ ਨਾ ਰਹੇ ਨਾ ਜੀ, ਉਸ ਵਾਸਤੇ ਵੀ ਅੱਗੇ ਦਰਵਾਜ਼ਾ ਖੋਲਣਾ ਹੈ, ਜੱਕ ਜਾਵੇ ਵੱਜ ਕੇ ਨਿਕਲੇ, ਉਸ ਵਾਸਤੇ ਕਰਕੇ ਨਾ ਮੁੜ ਆਪ ਦੀ ਤਸੱਲੀ ਨਾਲ ਲੈ ਵੀ ਦਾ। ਹੋਰ ਉਹਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਜੀ, ਜਿਸ ਤਰੀਕੇ ਦਿਲ ਕਰੇ। ਰੌਲਾ ਇਹ ਤੁਸੀਂ ਕਹੋਗੇ ਵੀ ਇਹ ਪੂਰਾ ਜਿਹਾ। ਗੱਲ ਇਹ ਆ ਕਿ ਲਾਦੂ ਘੋੜੇ ਨਹੀਂ ਲੱਭਦੇ, ਲਾਦੂ ਸਾਨੂੰ ਇਦਾਂ ਹੀ ਲੱਭਣਾ ਪੈਣਾ ਕੋਈ, ਫਿਰ ਉਹਨੂੰ ਖਵਾ ਪਿਆ ਕੇ ਤਕੜਾ ਕਰ ਲਾਂਗੇ। ਤੇ ਇਹਦੀ ਕੋਈ ਗੱਲਬਾਤ ਵੀ ਬਾਬਾ ਜੀ? ਗੱਲਬਾਤ ਜੀ ਇਹ ਮੁੰਡੇ ਨੂੰ ਪਤਾ ਜੀ। ਗੱਲ ਦਾ ਇਸ ਤਰੀਕੇ ਦਾ ਹੈ ਵੀ 1,55,000 ਦਾ ਜੀ ਆਪ ਖਰੀਦਿਆ, ਅੱਗੇ ਉਸ ਹੁਣ ਪਤਾ ਨਹੀਂ ਮਰਜ਼ੀ ਨਾਲ ਕਿੰਨੇ ਦਾ ਵੇਚੇਗਾ। ਕਿੰਨਾ ਟਾਈਮ ਹੋ ਗਿਆ ਲੈ ਨੂੰ? ਇਹ ਸਾਨੂੰ ਲਿਆਏ ਨੂੰ ਅੱਜ ਉਹ ਤਕਰੀਬਨ ਤੀਸਰਾ ਚੌਥਾ ਦਿਨ। ਤੇ ਆਪ ਜੋੜਿਆ? ਹਾਂ ਬਿਲਕੁਲ, ਰੇੜਾ ਦਾ ਦੁਰਾ ਟੁੱਟ ਗਿਆ ਸਾਡੇ ਦਾ। ਕੱਲ 500 ਇੱਟ ਪਾਈ ਹੋਈ ਆਈ, 2 ਵਾਰੀ ਮਤਲਬ ਹੈ 2 ਗੇੜੇ ਜੱਲੇ ਮੋੜ ਲਾਏ ਨੇ, ਤੀਸਰਾ ਗੇੜਾ ਲੱਦੀ ਲਿਆਉਂਦਾ ਸੀ ਪਿੰਡ ਚ, ਦੁਰਾ ਟੁੱਟ ਗਿਆ। ਹੁਣ ਮਾਮੂ ਕਾਂਜੇ ਨੂੰ ਆਪ ਬਣਵਾਵਾਂਗੇ। ਹਾਂਜੀ ਚਲੋ ਅਸੀਂ ਆਮਰ ਨੂੰ ਮਿਲ ਲੈਣੇ। ਠੀਕ ਹੈ ਜੀ, ਆਮਰ ਗਿਆ ਹੋਇਆ ਮਾਮੂ ਕਾਂਜੇ ਨੂੰ। ਅੱਛਾ, ਰੇੜਾ ਬਣਵਾਉਣ। ਅੱਛਾ ਤੇ ਜੇ ਤੁਸੀਂ ਮਿਲਣਾ ਹੋਵੇ ਤਾਂ ਤੁਹਾਨੂੰ ਸ਼ਾਮ ਮਿਲਸੀ। ਮੈਂ ਰਾਬਤਾ ਕਰ ਲੈਣਾ। ਹਾਂ ਰਾਬਤਾ ਠੀਕ ਹੈ, ਬੜੀ ਮਿਹਰਬਾਨੀ। ਤੇ ਇਹ ਨਾ ਜੀ ਅੱਜ ਇਹ ਘੋੜਾ ਜੀ 1,55,000 ਦੱਸਿਆ ਵੀ ਆਪ ਖਰੀਦਾ ਉਹਨਾਂ ਦੇ। ਤੇ ਉਹ ਦੱਸਦੇ ਆ ਵੀ ਇਹਨਾਂ ਦਾ ਪੱਠੇ ਦਾ ਕੰਮ ਆ, ਇੱਟਾਂ ਢੋਣ ਦਾ ਕੰਮ ਆ, ਬੜਾ ਭਾਰਾ ਕੰਮ ਇਹ ਕਰਦਾ। ਤੇ ਸਾਡਾ ਕੰਮ ਤਾਂ ਹੈ ਹੀ ਹੌਲਾ ਜਿਹਾ ਤਾਂਗੇ ਦਾ। ਮੈਂ ਨਾ ਜੀ ਤਾਂਗੇ ਨੂੰ ਵੀ ਸ਼ੱਕ ਜਿਸ ਤਰੀਕੇ ਦਿਲ ਕਰੇ ਹਲਵਾਉਣੇ ਪਾ ਕੇ ਛਿੱਕੇ, ਜਿਵੇਂ ਦਿਲ ਕਰੇ। ਰੌਲਾ ਹੀ ਕੋਈ ਨਹੀਂ, ਰੌਲਾ ਇਹਨੂੰ ਉਹ ਟੈਨਸ਼ਨ ਕੋਈ। ਹਾਂ ਜਿਹੜਾ ਇਹਨਾਂ ਦਾ ਤੁਹਾਡਾ ਅਮਰ ਕੀ ਲੱਗਦਾ? ਮੇਰਾ ਜੀ ਬੇਟਾ ਹੈ। ਅੱਛਾ ਇਹਨਾਂ ਦਾ ਜੀ ਪੋਤਾ ਆਮਰ, ਉਹਨੇ ਰੱਖਿਆ ਹੋਇਆ। ਤੇ ਉਹਦੇ ਨਾਲ ਗੱਲਬਾਤ ਅਸੀਂ ਮਿਲ ਫਿਰ ਕਰ ਲੈਂਦੇ ਟੈਲੀਫੋਨ ਤੇ ਰਾਬਤਾ ਕਰਕੇ। ਅੱਛਾ ਇਹ ਤੁਸੀਂ ਨਾ ਲਗਾਇਆ ਸੀ ਜੂਨ ਚ, ਤੇ ਇਹਦੀ ਹਾਰਵੈਸਟਿੰਗ ਜਿਹੜੀ ਆ ਕਦੋਂ ਸ਼ੁਰੂ ਕੀਤੀ? ਸਰ ਤਕਰੀਬਨ ਸਤੰਬਰ ਅਕਤੂਬਰ ਦੇ ਵਿੱਚ ਇਹਦੇ ਅਸੀਂ ਪੱਤੇ ਲਾ ਕੇ ਉਹ ਡਰਾਈ ਕਰ ਲਈਦੇ ਆ, ਕਰ ਲਈਦੇ ਆ। ਅੱਛਾ ਤੇ ਉਸ ਤੋਂ ਬਾਅਦ ਦਸੰਬਰ, ਜਨਵਰੀ, ਫਰਵਰੀ, ਇਹ 3 ਮਹੀਨੇ ਹੁੰਦੇ ਆ ਜਿਹੜੇ ਅਸੀਂ ਥੱਲੋਂ ਇਹ ਜੜ ਕੱਢ ਕੇ ਤੇ ਇਹ ਫਿਰ ਮੰਡੀ ਸੇਲ ਕਰੀਦੇ ਆ, ਜਾਂ ਫਿਰ ਚਾਰੀਏ ਜਿਹੜੇ ਹੁੰਦੇ ਆ ਸਾਡੇ ਕੋਲ ਆ ਕੇ ਇੱਥੋਂ ਲੈ ਜਾਂਦੇ ਆ। ਅੱਛਾ, ਉਹ ਫਿਰ ਚਾਰੇ ਦਾ ਬਿਹਤਰੀਨ ਬਣਦਾ ਆ, ਬੜਾ ਅੱਛਾ ਹੈ ਜੀ। ਇਹ ਮੁਖਤਲਿਫ ਬਿਮਾਰੀਆਂ ਦਾ ਇਲਾਜ ਅੱਛਾ ਹੈ ਜੀ। ਜਦੋਂ ਤੁਸੀਂ ਜੂਨ ਚ ਬੀਜਿਆ ਤੇ ਤੁਸੀਂ ਤਕਰੀਬਨ 3 ਮਹੀਨੇ ਬਾਅਦ ਪੱਤੇ ਜਿਹੜੇ ਆ 4 ਮਹੀਨੇ ਬਾਅਦ, 4 ਮਹੀਨੇ ਬਾਅਦ, 4 ਮਹੀਨੇ ਬਾਅਦ ਪੱਤੇ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਤੇ ਤਕਰੀਬਨ 6 ਮਹੀਨੇ ਬਾਅਦ ਜਿਹੜਾ ਵਾ ਨਾ ਫਿਰ ਇਹ ਮੂਲੀ ਯਾਨੀ ਕਿ ਜਿਹੜੀ ਹੈ ਨਾ ਇਹ ਤਿਆਰ ਹੋ ਜਾਂਦੀ ਆ। ਅੱਛਾ ਇਹ ਪਹਿਲੇ ਮੂਲੀ ਤੇ ਹੀ ਗੱਲ ਕਰਦੇ ਆ ਕਿ ਇਹ ਮੂਲੀ ਜਿਹੜੀ ਆ ਇਹ ਇੱਕ ਏਕੜ ਚੋਂ ਕਿੰਨੀ ਕਿ ਨਿਕਲ ਜਾਂਦੀ ਆ? 1 ਏਕੜ ਚੋਂ ਸਰ ਮੂਲੀ ਆ ਜਿਹੜੀ ਤਕਰੀਬਨ 230 ਤੋਂ ਲੈ ਕੇ 250 ਤੋੜੇ ਤੱਕ ਨਿਕਲ ਆਉਂਦੇ ਆ। ਅੱਛਾ 250 ਤੋੜੇ ਨਿਕਲ ਜਾਂਦੇ ਆ। ਤੇ ਦੂਸਰਾ ਇਹ ਹੈ ਨੇੜੇ ਕਰ ਮੂੰਹ ਦੇ ਲੱਗੇ। ਅੱਛਾ ਇਹਦਾ ਰੇਟ ਕੀ ਆ? ਛੱਡ ਦੋ ਮੈਂ ਛੱਡ ਦੋ।
ਇਹਦਾ ਰੇਟ ਸਰ ਤਕਰੀਬਨ 3000 ਰੁਪਏ ਮਣ ਹੈ ਹੂੰ। ਤੇ ਮੰਡੀ 'ਚ ਜ਼ਿਆਦਾਤਰ ਸੇਲ ਹੋ ਜਾਂਦਾ ਤੇ ਜ਼ਿਆਦਾਤਰ ਫਿਰ ਜਾਂ ਫਿਰ ਚਾਰੀਏ ਜਿਹੜੇ ਸਾਡੇ ਕੋਲ ਖੁਦ ਆ ਕੇ ਲੈ ਜਾਂਦੇ ਅੱਛਾ। ਅੱਛਾ, ਇਹ ਦੱਸੋ ਵੀ ਇਹਦੀ ਤੁਹਾਨੂੰ ਐਸਾ ਤਾਂ ਨਹੀਂ ਹੁੰਦਾ ਕਿ ਜੀ ਇਹ ਜ਼ਿਆਦਾ ਆ ਗਿਆ ਵੀ ਇਹਦਾ ਰੇਟ ਨੀਚੇ ਆਵੇ ਜਾਂ ਕਿ ਵੇਚਣ 'ਚ ਕੋਈ ਦੁਸ਼ਵਾਰੀ ਤਾਂ ਨਹੀਂ ਹੈ? ਨਹੀਂ ਸਰ ਕੋਈ ਨਹੀਂ, ਤਕਰੀਬਨ ਕੋਈ 5-6 ਮੰਡੀਆਂ ਹੈ ਜਿਹੜੀਆਂ ਹੂੰ। ਸਾਰਿਆਂ ਵਿੱਚ ਚਲੇ ਜਾਂਦਾ ਹੈ। ਯਾਨੀ ਕਿ ਇਹ 6 ਤੋਂ 7 ਲੱਖ ਰੁਪਏ ਦੀ ਫਸਲ ਹੈ ਹਾਂਜੀ ਏਕੜ ਦੀ? ਹੈਗੀ ਹੈ ਜੀ, ਹੈਂ? ਹੈਗੀ ਬਿਲਕੁਲ ਹੈਗੀ ਹੈ। ਤੇ ਅੱਛਾ, ਫਿਰ ਇਹਦੇ 'ਚ ਖਰਚਾ ਤੁਹਾਡਾ ਕੀ ਆ? ਇਹਦੇ 'ਚ ਬੀਜ ਖਰਚਾ ਤੁਹਾਨੂੰ ਕੋਈ ਨਹੀਂ ਸਰ, ਇਹਦਾ ਹੂੰ। ਬਸ ਆਪਣੇ ਬੀਜ ਹੀ ਅਸੀਂ ਲਾਣਾ ਆ, ਅੱਛਾ। ਉਹੀ ਖਰਚਾ ਜੀ। ਬੀਜ ਅਸੀਂ ਸਾਨੂੰ ਲੱਭ ਜੀਏ ਤੇ ਠੀਕ ਹੈ, ਨਹੀਂ ਤੇ ਫਿਰ ਉਹ ਖਰੀਦਦਾਰੀ ਕਰ ਲਈਦੀ ਆ। 3000 ਰੁਪਏ ਕਿਲੋ ਇੱਕ ਬੀਜ ਜਾਂਦਾ ਹੈ। ਅੱਛਾ, 16 ਕਿਲੋ ਲੱਗਦਾ 1 ਏਕੜ 'ਚ ਇਹਦਾ ਅੱਛਾ ਬੀਜ। 16 ਏਕੜ ਯਾਨੀ ਕਿ ਇਹਦੇ 'ਚ 2 ਕਨਾਲਾਂ 'ਚ 4 ਏਕੜ ਹੈ? ਹਾਂਜੀ, ਕਨਾਲ 'ਚ 2। ਪਰ ਏਕੜ ਇਹਦਾ 16 ਕਿਲੋ ਬੀਜ ਲੱਗਦਾ ਹੈ। ਹਾਂ, ਮੈਂ ਕਹਿ ਰਿਹਾ ਵੀ ਇਹ ਜਿਹੜੀ 2 ਕਨਾਲਾਂ ਵਾ ਨਾ ਉਹਦੇ 'ਚ ਆਏਗਾ 4 ਕਿਲੋ ਲੱਗੇਗਾ ਨਾ? ਅੱਛਾ, 4 ਏਕੜ ਕਹਿ ਗਏ, ਚਲੋ ਹੋ ਗਿਆ ਯਾਰ। ਤੇ 2 ਏਕੜ ਯਾਨੀ ਕਿ ਅਗਰ ਕੋਈ ਸ਼ੁਰੂ ਕਰਨਾ ਚਾਹਵੇ ਕਨਾਲ ਤੋਂ ਵੀ ਤੇ 2 ਹਾਂਜੀ, ਏਕੜ ਲੈ ਬੀਜਣਾ ਨਾ ਸ਼ੁਰੂ ਕਰ। ਹਾਂਜੀ ਬਿਲਕੁਲ। ਅੱਛਾ, ਫਿਰ ਇਹ ਦੱਸੋ ਵੀ ਤੁਸੀਂ ਇਹਨੂੰ ਕੋਈ ਖਾਦ ਖੂਦ ਵੀ ਪਾਉਂਦੇ ਆ? ਨਹੀਂ ਸਰ, ਇਹ ਆਰਗੈਨਿਕ ਰੱਖਦੇ ਆ? ਆਰਗੈਨਿਕ ਰੱਖੀ ਦੀ ਹੈ ਜੀ। ਅੱਛਾ। ਖਾਦ ਨਾਲ ਫਿਰ ਇਹ ਖਰਾਬ ਹੋ ਜਾਂਦਾ, ਥੱਲੇ ਜੜ ਖਰਾਬ ਹੋ ਜਾਂਦੀ। ਹਾਂ, ਇਹ ਬੜੀ ਯਾਨੀ ਕਿ ਇਹ ਜੀ ਆਰਗੈਨਿਕ ਖੇਤੀ ਆ। ਹਾਂਜੀ ਤੇ ਅੱਛਾ, ਇਹ ਪੱਤੇ ਜਿਹੜੇ ਆ, ਹਾਂਜੀ। ਇਹ ਪੱਤੇ ਕਿਸ ਤਰ੍ਹਾਂ ਜਿਹੜਾ ਵਾ ਨਾ ਵਿਕਦੇ ਆ? ਪੱਤੇ ਸਰ ਖੁਸ਼ਕ ਕਰਕੇ ਅਸੀਂ ਤਕਰੀਬਨ 500-600 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਸੇਲ ਕਰ ਲਈਦੇ ਆ। ਲੋ ਜੀ, Order ਇਹ ਬੜੀ ਇਨਫੋਰਮੇਸ਼ਨ ਵਾਲੀ ਗੱਲ ਆ ਕਿ ਇਹ ਨਾ ਲੁੱਟ ਮਾਰ ਵਾਲਾ ਹੀ ਪ੍ਰੋਗਰਾਮ ਆ ਵੀ ਇੰਨੇ ਸਸਤੇ ਵੇਚਦੇ ਆ ਹਾਂਜੀ ਹੈ। ਵਰਨਾ ਆਮ ਤੌਰ ਤੇ ਮੁਰੰਗਾ ਜਿਹੜਾ ਨਾ 1500 ਤੋਂ 2000 ਰੁਪਏ ਜਿਹੜਾ ਨਾ ਹਾਂਜੀ। ਪੱਤੇ ਦਾ ਰੇਟ ਆ, ਤੇ ਅਮਰੀਕਾ 'ਚ ਨਾ ਕੋਈ 30000 ਰੁਪਏ ਦਾ ਜਿਹੜਾ ਕਿਲੋ ਜਿਹੜਾ ਵਾ ਨਾ ਹਾਂਜੀ ਵਿਕਦਾ ਵਾ। ਤੇ ਕੁਛ ਜਿਹੜੀਆਂ ਐਕਸਪੋਰਟ ਵਾਲੀਆਂ ਪਾਰਟੀਆਂ ਵਾ ਨਾ ਉਹ ਬਲਕ 'ਚ ਹਾਂਜੀ। ਖਰੀਦਦੀਆਂ ਵਾ, ਉਹ ਤਕਰੀਬਨ 1000-1500 ਪਿਛਲੇ 2 ਬਿਲਕੁਲ। ਸਾਲ ਪਹਿਲੇ ਪੁਰਾਣਾ ਰੇਟ ਦਾ ਹਾਂਜੀ। ਮੈਨੂੰ ਇਲਮ ਹੈ, ਹੁਣ ਤਾਜ਼ਾ ਰੇਟ ਦਾ ਤਾਂ ਨਹੀਂ ਹੈ। ਅਸੀਂ ਐਜ਼ ਏ ਫਾਰਮਰ ਹਾਂ ਤੇ ਫਿਰ ਹਮ। ਅਸੀਂ ਇਸ ਲਈ ਜ਼ਰਾ ਰੇਟ ਘੱਟ ਰੱਖੇ ਦਾ ਜੀ ਦਾ। ਤੇ ਮੇਰੀ ਵੈਸੇ ਬੜੀ ਆਈਡੀਅਲ ਫਸਲ ਆ। ਇਹ ਜਦੋਂ ਕੋਈ 10 ਕੁ ਸਾਲ ਪਹਿਲੇ ਬਹੁਤ ਹਾਈਪ ਸ਼ੁਰੂ ਹੋਈ ਸੀ ਨਾ, ਹਾਂਜੀ ਉਦੋਂ ਤੇ ਇਹਦੇ ਲੱਖਾਂ ਦੇ ਹਿਸਾਬ ਨਾਲ ਉਦੋਂ 30-30 ਰੁਪਏ ਦਾ ਪੌਦਾ ਮਿਲਦਾ ਸੀ। ਹੁਣ ਤਾਂ ਹਾਂਜੀ। ਪੌਦਾ ਵੀ ਜਿਹੜਾ ਵਾ ਨਾ ਇਹਦਾ 10 ਕੁ ਰੁਪਏ ਦਾ ਹਾਂਜੀ ਮਿਲ ਬਿਲਕੁਲ ਜਾਂਦਾ ਵਾ। ਜੀ। ਤੇ ਹਾਂਜੀ। ਇਹ ਹੈ ਕਿ ਤੁਸੀਂ ਕਾਮਯਾਬ ਹੋ ਗਏ। ਅਸੀਂ ਇਹਦੇ 'ਚ ਨਾ ਜਿਹੜਾ ਵਾ ਕਾਮਯਾਬ ਨਹੀਂ ਹੋਏ। ਅਸੀਂ ਬੜੇ ਗਲਤ ਮੌਸਮ 'ਚ ਨਾ ਉਹ ਹਾਂਜੀ ਲਗਾਇਆ, ਬਿਲਕੁਲ ਬੀਜ ਡਿਲੇ ਕਰ ਗਏ ਸੀ। ਇਹ ਇਸ ਪੌਦੇ ਦੀ ਜਿਹੜੀ ਅੰਜਮ ਨੇ ਗੱਲ ਕੀਤੀ ਹੈ ਨਾ ਵੀ ਇੰਨੀਆਂ ਖੂਬੀਆਂ ਵਾ ਨਾ ਕਿ ਉਹ ਅਗਰ ਬਿਆਨ ਕਰਨ ਲੱਗੋ ਤੇ ਪੂਰਾ ਯਾਨੀ ਕਿ ਭਾਵੇਂ 10 ਪੇਜ ਵੀ ਜਿਹੜੇ ਭਰ ਜਾਣ ਤੇ ਫਿਰ ਵੀ ਇਹਦੇ ਨਾਲ ਗੱਲ ਚੱਲਦੀ ਰਹੇ। ਦੁੱਧ ਨਾਲ ਅਸੀਂ ਕੈਲਸ਼ੀਅਮ ਕਰਕੇ ਪੀਂਦੇ ਆ, ਤੇ ਇਹਦੇ 'ਚ ਦੁੱਧ ਤੋਂ 3 ਗੁਣਾ ਜ਼ਿਆਦਾ ਕੈਲਸ਼ੀਅਮ ਆ। ਕੇਲਾ ਅਸੀਂ ਮੈਗਨੀਸ਼ੀਅਮ ਕਰਕੇ ਕਰਦੇ ਆ, ਤੇ ਕੇਲੇ 'ਚ ਇਹਦੇ 'ਚ 4 ਗੁਣਾ ਯਾਨੀ ਕਿ ਜਿਹੜਾ ਵਾ ਨਾ ਮੈਗਨੀਸ਼ੀਅਮ ਆ। ਅਸੀਂ ਸਮਝਦੇ ਆ ਕਿ ਜਿਹੜੀ ਪਾਲਕ ਆ ਨਾ ਉਹਦੇ 'ਚ ਸਭ ਤੋਂ ਜ਼ਿਆਦਾ ਆਇਰਨ ਆ, ਇਹਦੇ 'ਚ 25 ਗੁਣਾ ਜ਼ਿਆਦਾ ਆਇਰਨ ਆ। ਤੇ ਫਿਰ ਇਹਦੀ ਦੂਸਰੀ ਖੂਬੀ ਇਹ ਹੈ ਕਿ ਇਹ ਵਾਹਿਦ ਫਸਲ ਆ ਜਿਹੜੀ ਕਿ ਇਨਸਾਨਾਂ ਲਈ ਤੇ ਜਾਨਵਰਾਂ ਲਈ ਬਰਾਬਰ ਦੀ ਫਾਇਦਾਮੰਦ ਆ। ਤੇ ਜਾਨਵਰ ਜਿਹੜੇ ਆ ਨਾ, ਇਹਨਾਂ ਨੂੰ ਅਗਰ ਤੁਸੀਂ ਇਹਦੇ ਪੱਤੇ ਪਾਉਂਦੇ ਆ ਨਾ ਚਾਰੇ 'ਚ, ਤੇ ਵੰਡਾ ਪਾਉਣ ਦੀ ਲੋੜ ਕੋਈ ਨਹੀਂ। ਕਿਉਂ ਜੀ? ਇਹੀ ਗੱਲ ਹੈ ਨਾ। ਹਾਂ। ਤੇ ਅੱਛਾ, ਇਹ ਤਾਂ ਹੋ ਗਈ ਇਸ ਦੀ ਪੈਦਾਵਾਰ ਦੀ। ਅੱਛਾ, ਪੱਤੇ ਤੁਹਾਨੂੰ ਕਿਤਨੇ ਕੁ ਹਾਸਲ ਹੁੰਦੇ ਆ ਇਹਦੇ ਤੋਂ? ਪੱਤੇ ਸਰ ਤਕਰੀਬਨ 600-700 ਕਿਲੋ ਜਿਹੜਾ ਇਹਦੇ ਤੋਂ ਖੁਸ਼ਕ ਹੋ ਕੇ ਨਿਕਲ ਆਉਂਦਾ ਹੈ। ਅੱਛਾ, 600-700 ਕਿਲੋ। ਹਾਂਜੀ ਤੇ ਉਹ ਤੁਹਾਡਾ ਯਾਨੀ ਕਿ 300 ਕਿਲੋ ਅਗਰ ਤੁਸੀਂ 500 ਰੁਪਏ 1000 ਯਾਨੀ ਕਿ 3 ਲੱਖ ਰੁਪਏ ਦੇ ਤੁਹਾਡੇ ਬਿਲਕੁਲ ਪੱਤੇ ਵੀ ਹੋ ਹਾਂਜੀ, ਜਾਂਦੇ ਆ। ਅੱਛਾ, ਇਹ ਤਾਂ ਹੁਣ ਖੜਾ ਵਾ ਹਾਂਜੀ। ਜਿਹੜਾ ਤੁਸੀਂ ਪੱਤੇ ਤੁਸੀਂ ਕਿਸ ਸਟੇਜ ਤੇ ਲਾਉਂਦੇ ਆ? ਤਕਰੀਬਨ ਅਸੀਂ ਅਕਤੂਬਰ ਤੋਂ ਨਵੰਬਰ 2 ਮਹੀਨੇ ਡੰਡੀਆਂ ਵੀ ਦਿਖਾਣੇ ਇਹਦੇ ਲਾਏ ਤਾਂ ਨਹੀਂ? ਨਹੀਂ ਇਹਦੇ ਨਹੀਂ ਲਾਏ। ਇਹਦੇ ਨਹੀਂ ਨਾ ਲਾਏ ਹੈ। ਬਿਲਕੁਲ। ਉਹ ਜਿਹੜੇ ਉਹਨਾਂ ਦੇ ਲਾ ਕੇ ਅਸੀਂ ਡਰਾਈ ਕਰ ਲਏ ਸੀ ਜ਼ਰਾ, ਅੱਛਾ ਤੇ ਇਹ ਬਸ ਇਸੇ ਤਰ੍ਹਾਂ ਅੱਛਾ, ਇਹਦਾ ਜੇ ਪੱਤੇ ਲਾ ਲਏ ਜਾਣ ਹਾਂਜੀ। ਤੇ ਉਹਦੇ 'ਚ ਫਿਰ ਕੋਈ ਮੂਲੀ ਤੇ ਫਰਕ ਤਾਂ ਨਹੀਂ ਪੈਂਦਾ ਹੈ? ਨਹੀਂ ਕੋਈ ਨਹੀਂ, ਮੂਲੀ ਥੱਲੇ ਮਹਿਫੂਜ਼ ਹੈ, ਹਾਂ। ਕੋਈ ਮਸਲਾ ਨਹੀਂ। ਆ ਜਾ। ਹਾਂ। ਲਓ ਜੀ, ਇਹ ਆ ਗਿਆ। ਇਧਰ ਸਾਹਮਣੇ ਆ ਖਾਲਸਾ, ਕਰੋ ਜੀ ਗੱਲ। ਅੱਛਾ, ਇਹ ਬਿਲਕੁਲ ਨਾ ਉਹ ਗਾਜਰਾਂ ਦੇ ਪੱਟਣ ਵਾਲਾ ਹੀ ਹੈ ਆ, ਹਾਂਜੀ ਪਰ ਗਾਜਰਾਂ ਦਾ ਤੋੜਾ ਜਿਹੜਾ ਵਾ ਨਾ 500-600 ਦਾ ਵਾ, ਇਹਦਾ ਤੋੜਾ ਜਿਹੜਾ ਵਾ ਨਾ 3000 ਦਾ 3000 ਦਾ ਹੈ। ਤੇ ਇੱਕ ਹੋਰ ਫਰਕ ਆ, ਗਾਜਰ ਜੇ 1-2 ਦਿਨ 'ਚ ਵਿਕੇ ਨਾ ਹਾਂਜੀ ਤੇ ਉਹ ਰੌਲੇ 'ਚ ਹੋ ਜਾਂਦੀ ਆ, ਤੇ ਇਹਦਾ ਉਹ ਵੀ ਰੌਲਾ ਕੋਈ ਨਹੀਂ। ਇਹ 4 ਤੋਂ 5 ਦਿਨ ਮਹਿਫੂਜ਼ ਹੈ ਜੀ ਥੋੜੇ। ਅੱਛਾ,
ਅੱਛਾ ਦੂਸਰਾ ਇਹ ਦੱਸੋ ਸਾਨੂੰ ਕਿ ਆ ਜਿਹੜੀਆਂ ਪਈਆਂ ਇਹ ਖਾਲਦ ਦਿਖਾਣਾ ਜਿਹੜੇ ਪਿੱਛੇ ਆ ਪਏ ਆ ਡੰਡੀਆਂ ਜੀਆਂ ਜਿਹੜੀਆਂ ਵਾ ਇਹ ਉੱਪਰ ਵਾਲੀਆਂ ਸਰ ਇਹ ਇਹ ਡੰਡੀਆਂ ਆ, ਇਹ ਆਪਣੇ ਕੋਈ ਜਿਨ੍ਹਾਂ ਨੇ ਕੋਈ ਰੱਖੀ ਦੀਆਂ ਕੋਈ ਗਾਈਆਂ ਮੱਝਾਂ ਉਹ ਵੀ ਲੈ ਜਾਂਦੇ ਆ, ਕੋਈ ਅੱਛਾ ਮਤਲਬ ਕਿ ਐਜ਼ ਏ ਚਾਰੇ ਦੇ ਤੌਰ ਤੇ ਵੀ ਕੰਮ ਆ ਜਾਂਦੀਆਂ, ਅੱਗੋਂ ਕਲਮ ਦੇ ਤੌਰ ਤੇ ਵੀ ਕੰਮ ਆ ਜਾਂਦੀਆਂ। ਠੀਕ ਆ। ਅੱਛਾ ਇਹਦੀ ਜੜ ਵੀ ਵਿਕਦੀ ਆ, ਪੱਤੇ ਵੀ ਵਿਕਦੇ ਆ, ਹਾਂਜੀ ਤੇ ਜਿਹੜੀ ਕੋਈ ਫਲੀਆਂ ਵਾਲੇ ਲੈਵਲ ਤੱਕ ਵੀ ਤੁਹਾਡੇ ਕੋਲ ਪਹੁੰਚਦਾ ਕਿ ਨਹੀਂ? ਸਰ ਉਹ ਅਸੀਂ ਮੁxtਲਫ ਜਗ੍ਹਾ ਤੇ ਪੌਦੇ ਲਾਏ ਦੇ ਆ, ਅੱਛਾ ਉਹਨਾਂ ਤੋਂ ਫਿਰ ਅੱਗੋਂ ਬੀਜ ਅਸੀਂ ਹਾਸਲ ਕਰਕੇ ਫਿਰ ਦੁਬਾਰਾ ਇਹੀ ਫਸਲ ਅਸੀਂ ਲਾ ਇਹਦੀ ਯਾਨੀ ਕਿ ਫਲੀਆਂ ਵੀ ਜਿਹੜੀਆਂ ਵਾ ਨਾ ਉਹ ਵੀ ਵਿਕਦੀਆਂ ਵਾ, ਉਹ ਪਕਾਉਣ ਦੇ ਕੰਮ ਆਉਂਦੀਆਂ, ਸਾਲਾਂ ਦੇ ਤੌਰ ਤੇ ਹਾਂ। ਕੰਮ ਆਉਂਦੀਆਂ ਜੀ। ਤੇ ਫਿਰ ਅੱਗੇ ਜਿਹੜਾ ਇਹਦੇ ਬੀਜ ਚੋਂ ਆਇਲ ਨਿਕਲਦਾ ਵਾ ਨਾ ਹਾਂਜੀ ਉਹ ਵੀ ਬੜਾ ਮਹਿੰਗਾ ਜਿਹੜਾ ਵਾ ਨਾ ਆਇਲ ਵੀ ਵਿਕਦਾ ਨਿਕਲਦਾ ਵਾ। ਜੀ seed ਦਾ। ਤੇ ਹੁਣ ਤਾਂ ਜੈਮ ਤੱਕ ਜਿਹੜਾ ਵਾ ਨਾ ਇਹਦਾ ਬਣਾਉਂਦੇ ਆ। ਹਾਂਜੀ ਤੇ ਇੱਕ ਹੋਰ ਆ ਇਹ ਸੁਪਰ ਫੂਡ ਆ ਬਿਲਕੁਲ ਜੀ। ਹੈ ਤੇ ਇਹ ਸ਼ੂਗਰ ਦੇ ਤੌਰ ਤੇ ਹਾਂ ਬਹੁਤ ਅੱਛਾ ਜੀ, ਬਿਮਾਰੀਆਂ ਚ ਕਾਫੀ- ਬਹੁਤ ਹਾਂ ਸ਼ੂਗਰ ਨੂੰ ਘੱਟ ਕਰਦਾ ਵਾ। ਹਾਂਜੀ, ਕਾਫੀ ਇੱਥੇ ਲੋਕ ਹਾਂ। ਆਉਂਦੇ ਆ ਜੀ, ਪੱਤੇ ਉਤਾਰ ਕੇ ਲੈ ਜਾਂਦੇ ਆ ਕਿ ਹੂੰ। ਅਸੀਂ ਮਤਲਬ ਕਿ ਸ਼ੂਗਰ ਲਈ ਆ ਕੋਈ ਘਰ ਸਾਡਾ ਮਰੀਜ਼ ਬਲਕਿ ਇਸ ਤਰ੍ਹਾਂ ਲੈ ਇਹ ਜਾਂਦੇ ਆ। ਦੇਖਿਆ ਕਿ ਇਹ ਜਿਹੜੇ ਜੋੜਾਂ ਦੇ ਦਰਦਾਂ ਵਾਲੇ ਆ ਨਾ ਹਾਂਜੀ ਬੈਬਾਦੀ ਵਗੈਰਾ ਨੂੰ ਇਹਨੂੰ ਵੀ, ਬਿਲਕੁਲ ਲੇਕਿਨ ਇਹਦੇ ਚ ਇhtiyat ਇਹ ਕਰਨੀ ਆ ਇਹ ਜ਼ਿਆਦਾ ਨਹੀਂ, ਹਾਂਜੀ ਇਹਦਾ ਇਸਤੇਮਾਲ ਜਿਹੜਾ ਵਾ ਨਾ ਉਹ ਬਸ ਉਹ ਅੱਧੇ ਕੁ ਚਮਚੇ ਤੋਂ ਉੱਪਰ ਨਹੀਂ ਹੋਣਾ ਚਾਹੀਦਾ ਹਾਂਜੀ ਪਾਊਡਰ ਦਾ ਜਿਹੜਾ। ਕੈਪਸੂਲ ਭਰ ਲਓ ਜੀ ਹਾਂ, powder ਦੇ, ਕੈਪਸੂਲ ਉਹ ਜਿਹੜਾ। ਇੱਕ ਇਸਤੇਮਾਲ ਕਰ ਲਓ ਡੇਲੀ। ਅੱਛਾ ਤੁਸੀਂ ਵੈਸੇ ਮਾਰਕੀਟਿੰਗ ਜਿਹੜੀ ਆ ਹੂੰ। ਇਹਦੀ ਇੱਕ ਤਾਂ ਮੂਲੀਆਂ ਤਾਂ ਤੁਹਾਡੀਆਂ ਮੰਡੀ ਚ ਵਿਕੀਆਂ, ਹੋਰ ਤੁਸੀਂ ਇਹਦੀ ਕੀ ਚੀਜ਼ ਵੇਚਦੇ ਆ? ਹੋਰ ਅਸੀਂ ਸਰ ਇਹਦਾ ਪਾਊਡਰ ਬਣਾ ਕੇ ਹੂੰ ਪੱਤੇ ਜਾਂ ਐਜ਼ ਏ ਟੀ ਉਹਦਾ ਇਸਤੇਮਾਲ ਕਰਵਾਉਂਦੇ ਆ ਲੋਕਾਂ ਨੂੰ। ਹਾਂ ਤੇ ਤੇ ਪਾਊਡਰ ਤੁਸੀਂ ਕਿਸ ਤਰ੍ਹਾਂ ਵੇਚਦੇ ਆ? ਪਾਊਡਰ ਆਪਣੇ 500 ਤੋਂ 550 ਪਰ ਕੇਜੀ ਅੱਛਾ ਉਹ ਸੇਲ ਕਰੀਦਾ ਜੀ, ਤੇ ਪੱਤੇ ਵੀ ਤਕਰੀਬਨ 500 550 ਸੇਲ ਕਰੀਦੇ ਆ। ਅੱਛਾ ਅੱਛਾ ਹਾਂਜੀ। ਤੇ ਅੱਛਾ ਫਿਰ ਪੱਤੇ ਜਿਹੜੇ ਆ ਸੁਕਾਉਂਦੇ ਕਿਸ ਤਰ੍ਹਾਂ ਵਾ? ਅਸੀਂ ਡਰਾਇਰ ਰੱਖਿਆ ਦਾ ਸਰ, ਅੱਛਾ ਇੱਕ ਅੱਛਾ ਕਿਰਾਏ ਤੇ ਲਿਆਈ ਦਾ ਡਰਾਇਰ ਫੈਸਲਾਬਾਦ ਤੋਂ, ਉਹ ਅੱਛਾ, ਫਿਰ ਕੋਈ 2 ਮਹੀਨੇ ਅਸੀਂ ਰੱਖੀਦਾ ਕੋਲ, ਹੂੰ। ਉਹਦੇ ਤੇ ਪੱਤੇ ਸਾਰੇ ਡਰਾਇਰ ਠੀਕ ਹੈ। ਉਹ 2 ਮਹੀਨੇ ਦਾ ਕਿੰਨਾ ਕੁ ਬਣਦਾ ਵਾ ਉਹਦਾ ਕਿਰਾਇਆ ਕਿਰਾਇਆ ਜਿਹੜਾ? ਤਕਰੀਬਨ ਲੈ ਲੈਂਦੇ ਉਹ 10,000 ਰੁਪਇਆ 2 ਮਹੀਨਿਆਂ ਦਾ। ਅੱਛਾ ਅੱਛਾ ਫਿਰ ਤਾਂ ਬੜਾ ਸਸਤਾ ਹੀ ਆ ਕੰਮ, ਇੰਨਾ ਮਹਿੰਗਾ ਨਹੀਂ ਹੈ ਤੇ ਫਿਰ ਯਾਨੀ ਕਿ ਤੁਸੀਂ ਇਹਦੇ ਉਹ ਨਹੀਂ ਵੇਚਦੇ, ਫਲੀਆਂ ਨਹੀਂ ਵੇਚਦੇ ਹੈ? ਨਹੀਂ ਨਹੀਂ ਹੈਂ? ਬਸ ਤੁਸੀਂ ਯਾਨੀ ਕਿ ਤੁਹਾਡੀ ਮੇਨ ਜਿਹੜੀ ਆ ਇਹ ਮੂਲੀਆਂ ਦੀ ਆ ਮੂਲੀ ਤੇ ਪੱਤੇ, ਪਾਊਡਰ ਦੀ ਤੇ ਪੱਤੇ, ਪੱਤਿਆਂ ਦੀ ਹਾਂਜੀ, ਹੈਂ? ਬਿਲਕੁਲ। ਤੇ ਬਾਕੀ ਜਿਹੜਾ ਬੀਜ ਆ ਹਾਂਜੀ ਇਹ ਬੀਜ ਤੁਸੀਂ ਕਿਹੜੀ ਜਗ੍ਹਾ ਤੋਂ ਲੈਣੇ ਆ? ਵੀ ਸਰ ਅਸੀਂ ਅਯੂਬ ਸਰਚ ਹੂੰ ਫੈਸਲਾਬਾਦ ਐਗਰੀਕਲਚਰ ਯੂਨੀਵਰਸਿਟੀ ਫੈਸਲਾਬਾਦ ਉਥੋਂ। ਹਾਂ। ਤੇ ਫਿਰ ਇਹਦੇ ਮੁਕਤਸਰ- ਬੀਜ ਦਾ ਕੀ ਰੇਟ ਆ? ਬੀਜ ਦਾ ਜੀ 3000 ਰੁਪਏ ਪਰ ਕੇਜੀ ਆ, ਵਾਈਟ ਅੱਛਾ, ਸੀਡ ਜਿਹੜਾ ਇਹਦਾ ਅੱਛਾ, white PKM1। ਅੱਛਾ ਅੱਛਾ PKM1। ਹਾਂਜੀ ਤੇ ਇੱਥੇ ਕਿੰਨੀਆਂ ਕੁ ਵੈਰਾਈਟੀਆਂ ਜਿਹੜੀਆਂ ਨਾ ਸੁਹਾਂਜਣੇ ਦੀਆਂ ਪਾਕਿਸਤਾਨ 'ਚ ਲੱਗ ਰਹੀਆਂ ਵਾ? ਪਾਕਿਸਤਾਨ ਚ ਜੀ ਇੱਕ ਸੀਸਮ 3 ਆਇਆ, ਹਾਂ ਇੱਕ PKM1 PKM2 ਜਿਹੜਾ ਇਹ ਜ਼ਿਆਦਾ ਅੱਛਾ ਅੱਛਾ ਚੱਲਣ ਵਾਲਾ ਬੀਜ। ਇਹ ਤੁਹਾਡੇ ਕੋਲ PK M1 ਇਹ M1 ਜ਼ਿਆਦਾ ਅਸੀਂ ਕੋਸ਼ਿਸ਼ ਇਹੀ ਕਰੀਦੇ ਲਾਉਣ ਦੀ, ਕਿਉਂਕਿ ਇਹਦੀ ਮੂਲੀ ਅੱਛੀ ਬਣ ਜਾਂਦੀ ਹੈ, ਅੱਛਾ ਅੱਛਾ ਬਿਲਕੁਲ ਉਹਦੀ ਹੂੰ। ਕਰਤਨ ਨਹੀਂ ਵਿੱਚ ਹੁੰਦੀ ਹੈ। ਅੱਛਾ ਇਹਨੂੰ ਕੋਈ ਬਿਮਾਰੀ ਕੋਈ ਫਸਲ ਨੂੰ ਹੋਵੇ? ਨਹੀਂ ਸਰ, ਇਹਨੂੰ ਜ਼ਿਆਦਾ ਅਸੀਂ ਪਾਣੀ ਨਹੀਂ ਲਾਵਾਂਗੇ ਫੇਰ ਇਹਨੇ ਜ਼ਰਾ ਖਰਾਬ ਹੋ ਜਾਣਾ ਹੈ। ਅੱਛਾ ਪਾਣੀ ਜਿੰਨਾ ਅਸੀਂ ਘੱਟ ਰੱਖਾਂਗੇ ਇਹਨੂੰ ਲਾਉਣ ਲਈ ਹਾਂ ਉਨੀ ਇਹ ਇਹਨੇ ਬਿਹਤਰ ਇਹਨੂੰ ਮੂਲੀ ਕਿੰਨੇ ਬਣੇਗੀ। ਕੁ ਪਾਣੀ ਲਾਉਂਦੇ ਆ? ਪਾਣੀ ਜਦੋਂ ਗਰਮੀਆਂ 'ਚ ਅਸੀਂ ਜੂਨ 'ਚ ਲਾਉਂਦੇ ਆ ਜੀ, ਹਾਂ। ਉਸ ਤੋਂ ਬਾਅਦ ਤਕਰੀਬਨ ਕੋਈ 15 ਦਿਨਾਂ ਬਾਅਦ ਥੋੜਾ ਥੋੜਾ ਪਾਣੀ ਲਾਉਣਾ ਹੈ ਬਸ। ਅੱਛਾ ਹਲਕਾ ਤੇ ਪਾਣੀ। ਹਾਂਜੀ ਅੱਛਾ ਇਹ ਤਾਂ ਪਾਣੀ, ਅੱਛਾ ਜ਼ਮੀਨ ਦੀ ਤਿਆਰੀ ਦਾ ਦੱਸੋ ਵੀ ਇਹਦਾ ਕੁਛ ਕਿਸ ਤਰ੍ਹਾਂ? ਜ਼ਮੀਨ ਪਹਿਲੇ ਆਪਣੇ ਰੂਟਾ ਮਾਰਨਾ ਜੀ, ਹੂੰ ਉਸ ਤੋਂ ਬਾਅਦ ਕੋਈ ਦੋਹਰਾ ਆਪਣੇ ਸੁਹਾਗਾ ਹੱਲ ਕਰਕੇ, ਹੂੰ ਉਸ ਤੋਂ ਬਾਅਦ ਮਕਈ ਵਾਲੀਆਂ ਜਿਹੜੀਆਂ ਰੇਜਰ ਨਾਲ ਖੇਲਾਂ ਕੱਢ ਕੇ ਤੇ ਦੋਨੋਂ ਸਾਈਡਾਂ ਤੇ ਅਸੀਂ ਸੀਡ ਲਾ ਦਈਦਾ ਜੀ। ਅੱਛਾ ਤੇ ਜਿਹੜਾ ਸੀਡ ਆ ਤੁਸੀਂ ਉਹ ਚੋਪੇ ਲਾਉਂਦੇ ਆ ਹਾਂਜੀ ਉਸਦੇ? ਮਕਈ ਤਰ੍ਹਾਂ ਹੀ ਮਕਈ ਚੋਪੇ, ਤਰ੍ਹਾਂ, ਹਾਂਜੀ ਲਾਣਾ ਜੀ। ਹੈਂ? ਨਹੀਂ ਚੋਪੇ ਲਾਏ ਦੇ ਜੀ ਚੋਪੇ ਹੀ, ਬਸ ਹੱਥ ਲੇਕਿਨ ਉਹ ਨਾਲ। ਲਾਣੇ ਵਾਲੇ ਬੰਦਿਆਂ ਦਾ ਬਸ ਫਿਰ ਇਸ ਤਰ੍ਹਾਂ ਹੀ ਹਾਂਜੀ ਹੁੰਦਾ ਨਾ ਰੂਟੀਨ ਨਾਲ ਲੱਗਦੇ routine ਜਿੱਥੇ ਨਾਲ। ਜਿੱਥੇ ਲੱਗਦਾ ਜਾਂਦਾ ਜੀ। ਤੇ ਇਹ ਯਾਨੀ ਕਿ ਦੋਨੇ ਪਾਸੇ ਯਾਨੀ ਕਿ ਜਿਹੜਾ ਹਾਂਜੀ, ਦੋਨੋਂ ਖੇਡਦੇ ਨਾ ਸਾਈਡਾਂ ਤੇ। ਤੇ ਇਹ ਅੰਦਾਜ਼ਨ ਕਿੰਨੇ ਕੁ ਪਲਾਂਟ ਜਿਹੜੇ ਆ ਨਾ ਕਦੇ ਇੱਕ ਗਿਣੇ ਵੀ ਇੱਕ ਲਾਈਨ 'ਚ ਤਕਰੀਬਨ ਕਿੰਨੇ 1 ਕੁ? ਕਿਲੋ ਵਿੱਚ ਜੀ ਤਕਰੀਬਨ 7000 ਤੋਂ 7500 ਸੀਡ ਹੁੰਦਾ ਆ, ਹਾਂ ਅੱਛਾ ਤੇ ਤਕਰੀਬਨ 95% ਜਿਹੜੀ ਹੁੰਦੀ ਹੈ ਨਾ ਸੀਡ ਦੀ ਜਰਮੀਨੇਸ਼ਨ ਦੀ, ਉਹ ਬਿਹਤਰੀਨ ਹੋ ਜਾਂਦੀ ਹੈ। ਅੱਛਾ ਤੇ ਬਾਕੀ ਉਸ ਹਿਸਾਬ ਨਾਲ ਦੇਖ ਲਓ ਵੀ 16 ਕਿਲੋ ਅਸੀਂ ਲਾਉਂਦੇ ਆ ਜੀ 1 ਏਕੜ 'ਚ, ਅੱਛਾ ਤੇ ਕਾਫੀ ਇਹ ਤਾਦਾਦ 'ਚ ਪੌਦੇ ਬਣ ਜਾਂਦੇ ਯਾਨੀ ਆ। ਕਿ ਇਹ ਤਕਰੀਬਨ 80,000 ਲੱਖ ਤੋਂ ਉੱਪਰ ਹੀ ਯਾਨੀ ਕਿ ਪੌਦਾ ਪੌਦਾ ਜਿਹੜਾ ਬਣ ਜਾਂਦਾ ਹਾਂਜੀ ਅਗਰ ਏਕੜ 'ਚ। 5000 ਵੀ ਯਾਨੀ ਕਿ ਜਿਹੜਾ ਵਾ ਨਾ ਨਿਕਲੇ ਬਿਲਕੁਲ ਲਾਈਏ ਹਾਂਜੀ, ਤੇ ਫਿਰ ਵੀ 80,000 ਤੋਂ ਉੱਪਰ ਬਣ ਜਾਂਦਾ ਜੀ ਪੌਦਾ। 80,000 ਤੋਂ ਜ਼ਿਆਦਾ ਪੌਦਾ ਫਸਲ ਤਕਰੀਬਨ ਜੀ 6 ਮਾਹ ਦੀ ਹੈ ਜੀ, 6 ਮਾਹ ਦੀ ਜੂਨ 'ਚ ਜੂਨ 'ਚ? ਲੱਗਦੀ ਹੈ ਤੇ ਆਪਣੇ ਦਸੰਬਰ ਜਨਵਰੀ ਜੀ ਤੱਕ ਇਹ ਖਤਮ ਹੋ ਜਾਂਦੀ। ਕੋਰੇ ਦਾ ਸਰ, ਕੋਰੇ ਜਦੋਂ ਟਾਈਮ ਆਉਂਦਾ ਹੈ ਉਦੋਂ ਇਹ ਪੱਤਿਆਂ ਨੂੰ ਨੁਕਸਾਨ ਹੈ, ਲੇਕਿਨ ਥੱਲੇ ਜੜ ਨੂੰ ਨੁਕਸਾਨ ਨਹੀਂ। ਪੱਤੇ ਇਹਦੇ ਆ ਜਿਹੜੇ ਉੱਪਰੋਂ ਸੜ ਜਾਂਦੇ ਆ ਤੇ ਜੜ ਜਿਹੜੀ ਮਹਿਫੂਜ਼ ਜੜ ਰਹਿੰਦੀ ਤਾਂ ਹੈ। ਇਹਦੀ ਹੈ ਨਾ ਜੁਲਾਈ ਅਗਸਤ ਸਤੰਬਰ ਅਕਤੂਬਰ 'ਚ ਸ਼ੁਰੂ ਹੋ ਜਾਂਦੀ ਆ ਹਾਂਜੀ। ਜੜ ਦੀ ਹੈਂ? ਬਿਮਾਰੀਆਂ ਸਰ ਇਹਨੂੰ ਕੋਈ ਨਹੀਂ, ਬਸ ਪਾਣੀ ਦਾ ਬਚਾਓ ਕਰਨਾ, ਪਾਣੀ ਨਹੀਂ ਪਾਣੀ ਜ਼ਿਆਦਾ, ਥੋੜਾ ਲੈਣਾ, ਪਾਣੀ ਜ਼ਿਆਦਾ ਨਹੀਂ, ਜ਼ਿਆਦਾ ਲਾਉਣਾ। ਕਿਉਂਕਿ ਅਸਲ 'ਚ ਇਹ ਹੈਗੀ ਆ ਖੁਸ਼ਕ ਏਰੀਏ ਦੀ ਫਸਲ। ਹਾਂਜੀ ਇਹ ਸਾਡਾ ਜਨੂਬੀ ਪੰਜਾਬ ਆ ਨਾ ਜਿਹੜਾ, ਉੱਥੇ ਹਾਂਜੀ। ਨੈਚੁਰਲੀ ਤੌਰ ਤੇ ਬਹੁਤ ਜ਼ਿਆਦਾ ਜਿਹੜਾ ਵਾ ਬਿਲਕੁਲ। ਨਾ ਉਗਦਾ ਵਾ।
ਤੇ ਖਾਦ ਦੀ ਕੋਈ ਨਹੀਂ, ਜ਼ਿਆਦਾਤਰ ਆਰਗੈਨਿਕ ਹੀ ਰੱਖਿਆ। ਆਰਗੈਨਿਕ ਰੱਖੀ। ਹਾਂਜੀ, ਹਾਂ। ਖਾਦ ਦਾ ਇਸਤੇਮਾਲ ਨਹੀਂ ਕਰਨਾ। ਤੇ ਵੈਸੇ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕਿ ਤੁਸੀਂ ਨਾ ਇੱਕ ਇਸ ਤਰ੍ਹਾਂ ਦੀ ਫਸਲ ਤੇ ਕੰਮ ਕਰ ਰਹੇ ਆ ਕਿ ਜਿਨ੍ਹਾਂ ਤੇ ਮੇਰਾ ਖਿਆਲ ਸੀ ਕਿ ਕਿਸਾਨਾਂ ਨੂੰ ਨਾ ਕੰਮ ਕਰਨਾ ਚਾਹੀਦਾ। ਹੁਣ ਇਹਦੇ 'ਚ ਦੇਖੋ ਕਿ 6 ਲੱਖ ਰੁਪਏ ਦੇ ਤੁਹਾਡੀ ਮੂਲੀਆਂ ਵਾ, 3 ਲੱਖ ਰੁਪਏ ਦੀ ਨਾ ਪੱਤਾ ਵਾ, ਤੇ 9-10 ਲੱਖ ਰੁਪਏ ਦੀ ਯਾਰ ਫਿਰ ਇਸ ਫਸਲ ਤੇ ਕਾਸਟ ਕੋਈ ਨਹੀਂ ਹੈ। ਹਾਂਜੀ, ਕੋਈ ਨਹੀਂ ਜੀ, ਬਸ ਗੋਡੀਆਂ ਜੀ ਉਹ 2-3 ਦਫਾ ਉਹ ਕਰ ਲਓ। ਪੱਤੇ ਦੀ ਦੱਸੋ ਕਿ ਪੱਤੇ ਯਾਨੀ ਕਿ ਜਿਹੜਾ ਵਾ ਨਾ ਪੱਤਿਆਂ ਦੀ ਲੇਬਰ ਲੂਬਰ ਦੀ ਕੀ? ਪੱਤੇ ਸਰ ਅਸੀਂ 2-4 ਬੰਦੇ ਹੁੰਨੇ ਆ ਜੀ, ਅਸੀਂ ਆਪ ਹੀ ਉਤਾਰ ਲਈਦੇ ਆ ਸ਼ਾਮ ਨੂੰ, ਤੇ ਸਵੇਰ ਅਸੀਂ ਜਾ ਕੇ ਡਰਾਇਰ ਸ਼ੁਰੂ ਕਰ ਦੇਣਾ। ਅੱਛਾ, ਤਕਰੀਬਨ ਕੋਈ 3-4 ਘੰਟੇ ਲੱਗਦੇ ਆ ਡਰਾਇਰ ਦੇ ਵਿੱਚ, ਤਕਰੀਬਨ ਉਹਦੇ 'ਚ ਕੋਈ 25 ਤੋਂ 30 ਕਿਲੋ ਪੱਤੇ ਤਿਆਰ ਹੋ ਜਾਂਦੇ ਸਾਡੇ ਖੁਸ਼ਕ ਹੋ ਕੇ। ਅੱਛਾ, ਤੇ ਉਹਨੂੰ ਪੱਤਿਆਂ ਨੂੰ ਪਹਿਲੇ ਧੋਣਾ? ਹਾਂਜੀ, ਜਾ ਕੇ ਪਹਿਲੇ ਧੋਣਾ ਆ, ਉਹਦਾ ਜਿਹੜਾ ਵੀ ਹੈ ਵਾ ਨਮਕ ਵਾਲੇ ਪਾਣੀ 'ਚ, ਨਮਕ ਵਾਲੇ ਪਾਣੀ 'ਚ ਧੋ ਕੇ ਤੇ ਉਹਨੂੰ 4 ਪਾਈ ਤੇ ਖੁਸ਼ਕ ਹੋਣਾ ਰੱਖ ਦੇਣਾ ਜ਼ਰਾ। ਜਦੋਂ ਖੁਸ਼ਕ ਥੋੜਾ ਜਿਹਾ ਹੋ ਜਾਏ ਫਿਰ ਡਰਾਇਰ ਦੇ ਵਿੱਚ ਪਲੇਟਾਂ ਲੱਗੀਆਂ 48 ਪਲੇਟਾਂ ਨੂੰ ਭਰ ਦੇਣਾ ਪੱਤਿਆਂ ਦੇ ਨਾਲ। ਉਹ ਫਿਰ ਤਕਰੀਬਨ ਟਾਈਮ ਲਾ ਦਿੰਦਾ ਆ ਕਿ ਜਿੰਨੇ ਟਾਈਮ 'ਚ ਖੁਸ਼ਕ ਹੋਵੇ ਉਹਨਾਂ ਟਾਈਮ ਲੱਗਦਾ ਜਾਂਦਾ। ਇੱਕ ਵਕਤ 'ਚ ਨਾ ਕਿੰਨਾ ਕਿ ਯਾਨੀ ਕਿ ਜਿਹੜਾ ਵਾ ਨਾ ਉਹ ਕੱਢਦਾ ਇੱਕ ਦਿਨ 'ਚ ਤਕਰੀਬਨ ਅਸੀਂ ਜੀ 25 ਤੋਂ 30 ਕਿਲੋ ਪੱਤਾ ਜਿਹੜਾ ਖੁਸ਼ਕ ਕਰ ਲਈਦਾ, ਡਰਾਈ ਕਰ ਲਈਦਾ। 25 ਤੋਂ 30 ਕਿਲੋ 25 ਤੋਂ 30 ਕਿਲੋ ਪੱਤਾ ਯਾਨੀ ਕਿ ਇੱਕ ਦਿਨ 'ਚ ਕਰ ਲੈਂਦੇ ਆ। ਤੇ ਦੂਸਰਾ ਇਹ ਦੱਸੋ ਵੀ ਇੱਕ ਵਾਰ 'ਚ ਕਿੰਨਾ ਹੈ ਯਾਨੀ ਕਿ ਜਿਹੜਾ ਨਾ ਵਾਰ ਤਕਰੀਬਨ ਭਰਤ ਵਿੱਚ ਤਕਰੀਬਨ 5 ਤੋਂ 6 ਕਿਲੋ ਜਿਹੜਾ ਨਾ ਉਹ ਪੱਤਾ ਤਿਆਰ ਹੋ ਜਾਂਦਾ ਸਾਡਾ ਖੁਸ਼ਕ ਹੋ ਕੇ। ਇੱਕ ਮਣ ਪੱਤਾ ਹੋਇਆ ਜੀ ਆਪਣੇ ਫਰੈਸ਼, ਉਹਦੇ ਵਿੱਚੋਂ ਤਕਰੀਬਨ 7 ਤੋਂ 8 ਕਿਲੋ ਨਿਕਲ ਆਉਂਦਾ ਆ ਪੱਤਾ ਖੁਸ਼ਕ ਹੋ ਕੇ। ਖੁਸ਼ਕ ਪੱਤਿਆਂ ਦੀ, ਖੁਸ਼ਕ ਪੱਤੇ ਦੀ, ਖੁਸ਼ਕ ਕੀਤਾ ਹੈ ਖੁਸ਼ਕ ਪੱਤਿਆਂ ਦੀ ਸਰ। ਇਹ ਆਪਣੇ ਬਹੁਤ ਛੋਟੇ ਪੌਦੇ ਆ, ਝਾੜ ਕੁਛ ਕੀ ਆ, ਕੁਛ ਬਹੁਤ ਛੋਟੇ ਆ। ਇਹ ਤੇ ਸਰ ਕਾਫੀ ਵੱਡਾ ਹੋ ਜਾਂਦਾ ਆ। ਇਹ ਬੜੀ ਤੇਜ਼ੀ ਨਾਲ ਇਹ ਆ ਵੀ ਤਿੰਨ ਦਫਾ ਲਾਣੇ ਪੈਂਦੇ। ਜਦੋਂ ਐਡਾ ਪੌਦਾ ਹੁੰਦਾ ਨਾ ਜੀ, ਇਹ ਮਤਲਬ ਕਿ ਇਹਨਾਂ ਦੀ ਪੱਤਿਆਂ ਦੀ ਰੰਗਤ ਜ਼ਰਾ ਖਰਾਬ ਹੋ ਗਈ ਸੀ। ਅੱਛਾ, ਇਹ ਇਹਨਾਂ ਦਾ ਨਾ ਯਾਨੀ ਕਿ ਜਿਹੜਾ ਪਾਊਡਰ ਆ, ਇਹ ਅਸੀਂ ਪਾਊਡਰ ਤਿਆਰ ਕੀਤਾ, ਇਹ ਯਾਨੀ ਕਿ ਤੁਸੀਂ 500 ਰੁਪਏ ਕੇਜੀ ਦੇ ਹਿਸਾਬ ਨਾਲ ਜਿਹੜਾ ਵਾ ਨਾ ਦਿੰਨੇ ਆ। ਬਿਲਕੁਲ। ਤੇ ਆ ਜਿਹੜਾ ਜੈਮ ਬਣਾਇਆ ਵਾ, ਇਹ ਮੂਲੀਆਂ ਦੀ ਜੈਮ ਆ ਜੀ, ਤੇ ਇਹ ਤਿਆਰ ਨਾਲ ਕੀਤੀ ਹੈ ਜੀ। ਅੱਛਾ, ਇਹ ਪ੍ਰੋਡਕਟ ਜਿਹੜੀ ਹੈ ਨਾ ਹੁਣ ਭਾਈ ਇਹ ਆਰਗੈਨਿਕ ਹੈ, ਇਹ ਬਿਲਕੁਲ ਆਰਗੈਨਿਕ, ਦੋਵੇਂ ਪਾਊਡਰ ਵੀ ਤੇ ਆਪਣੇ ਵੀ। ਤੇ ਇਹ ਲੀਵਸ ਆ ਜੀ, ਡਰਾਈ ਕੀਤੇ ਡਰਾਇਰ ਦੇ ਵਿੱਚ। ਆ ਦੇਖੋ ਜੀ, ਇਹ ਨਾ ਮੁੰਡਾ ਯਾਨੀ ਕਿ ਬੜਾ ਪੂਰਾ ਯਾਨੀ ਕਿ ਕਿਸਾਨ ਕਾਰੋਬਾਰੀ ਆ, ਜਿਹੜੇ ਕਿ ਸਾਡੇ ਇੰਡੀਆ 'ਚ ਅਸੀਂ ਨਾ ਦੇਖੀ ਦੇ ਬੜੇ ਅੱਛੇ ਮਾਡਲ ਜਿਹੜੇ ਆ ਨਾ ਉੱਥੇ ਹੈ ਕਿ ਕਿਸਾਨ ਜਿਹੜਾ ਵਾ ਨਾ ਚੀਜ਼ ਆਪਣੀ ਉਗਾਉਂਦਾ ਵਾ ਤੇ ਖੁਦ ਵੇਚਦਾ ਵਾ। ਤੇ ਅਸੀਂ ਬੜੇ ਇਸ ਗੱਲ ਤੋਂ ਹੈ ਸੀ ਵੀ ਸਾਡੇ ਕਿਉਂ ਨਹੀਂ ਕਿਸਾਨ ਇਹ ਕਰਦੇ ਹੈ। ਇਸ ਨਈਮ ਨਈਮ ਨੂੰ ਮਿਲ ਕੇ ਇਸ ਗੱਲ ਤੋਂ ਬੜੀ ਖੁਸ਼ੀ ਹੋਈ ਕਿ ਨਈਮ ਬਿਲਕੁਲ ਨਾ ਉਹਨਾਂ ਹੀ ਉਸੇ ਮਾਡਲ ਤੇ ਕੰਮ ਕਰ ਰਿਹਾ ਵਾ ਕਿ ਆ ਖੁਦ ਉਗਾਓ ਤੇ ਖੁਦ ਵੇਚੋ, ਤਾਂ ਕਿ ਵਿੱਚ ਦਰਮਿਆਨ 'ਚ ਮਿਡਲਮੈਨ ਵਾਲਾ ਜਿਹੜਾ ਨਾ ਉਹ ਰੌਲਾ ਨਾ ਹੋਵੇ। ਤੇ ਬੜੀ ਇੱਕ ਫਸਲ ਦਾ ਤੁਸੀਂ ਇੰਤਖਾਬ ਜਿਹੜਾ ਵਾ ਉਹ ਕੀਤਾ, ਬਾਕੀ ਆ ਤੁਹਾਡਾ ਜਿਹੜਾ ਮਾਰਕੀਟਿੰਗ ਵਾਲਾ। ਅੱਛਾ, ਵੈਸੇ ਵਿੱਚ ਲੱਗੇ ਹੱਥੋਂ ਇਹ ਵੀ ਦੱਸ ਦਈਏ ਵੀ ਇਹ ਇੱਕ ਹੋਰ ਬੜੀ ਅੱਛੀ ਫਸਲ ਵੀ ਲਾਉਂਦੇ ਆ, ਉਹ ਦਾ ਦੱਸੋ ਜੀ ਕਿਹੜਾ? ਚੀਆ ਸੀਡ ਹੈ ਜੀ। ਅੱਛਾ, ਚੀਆ ਸੀਡ ਅਸੀਂ ਉਹ ਵੀ ਮਤਲਬ ਕਿ ਜ਼ਰਾ ਕਾਸ਼ਤ ਕਰ ਲਈਦਾ। ਅੱਛਾ, ਚੀਆ ਸੀਡ ਦੀ ਵੈਸੇ ਦੱਸੋ ਉਹਦੀ ਕੀ ਪੈਦਾਵਾਰ ਜਿਹੜੀ ਹੈ ਨਾ ਰਹੀ ਆ ਚੀਆ ਸੀਡ ਦੀ ਸਰ ਆਪਣੇ ਤਕਰੀਬਨ 6 ਤੋਂ 7 ਮਣ ਪਰ ਏਕੜ ਨਿਕਲ ਆਉਂਦੀ ਹੈ। ਅੱਛਾ, ਤੇ ਉਸ ਦਾ ਰੇਟ 1000 ਰੁਪਏ ਤਕਰੀਬਨ ਆਮ ਐਵਰੇਜ 'ਚ ਬਣ ਜਾਂਦਾ ਜੀ। ਯਾਨੀ ਕਿ 40,000 ਰੁਪਏ ਦਾ ਮਣ ਹੈ, ਉਹ ਵੀ ਯਾਨੀ ਕਿ 2.5-3 ਲੱਖ ਰੁਪਏ ਦੀ ਫਸਲ ਹੈ। ਤੇ ਉਹ ਕਿਹੜੇ ਦਿਨਾਂ 'ਚ ਲੱਗਦੀ ਹੈ? ਉਹ ਤਕਰੀਬਨ ਜਦੋਂ ਅਸੀਂ ਗੰਦਮ ਲਗਾਣੀ ਆ ਉਹਦੇ ਨਾਲ ਲੱਗਦੀ ਹੈ। ਅੱਛਾ, ਕਣਕ ਦੇ ਨਾਲ। ਤੇ ਠੀਕ ਹੈ ਜੀ, ਇਹ ਸਾਡੀ ਅੱਜ ਦੀ ਹੈ ਸੀ ਵੀਡੀਓ, ਤੇ ਬਾਕੀ ਫਿਰ ਗੱਲਾਂ ਉੱਥੇ ਬਹਿ ਕੇ ਹੋਣਗੀਆਂ ਅਗਰ ਮਜ਼ੀਦ ਹੋਈਆਂ। ਠੀਕ ਹੈ। ਸਵਾਂਜਣੇ ਦੀਆਂ ਮੂਲੀਆਂ ਤੇ ਸਵਾਂਜਣੇ ਦੀਆਂ ਸਿਫਤਾਂ ਤੁਸੀਂ ਸੁਣੀਆਂ ਵੀ ਮੁੰਡੇ ਨੇ ਕੰਮ ਕੀਤਾ। ਨਈਮ ਸਾਹਿਬ ਆ ਸਾਡੇ ਪ੍ਰਾਹੁਣਚਾਰ, ਤੇ ਇਹ ਹੁੰਦਾ ਖੇਤੀ ਦੀ ਮੌਜ ਹੁੰਦੀ, ਜਿੱਥੇ ਦਿਲ ਕਰਦਾ ਉੱਥੇ ਮੰਜੇ ਢਾਹ ਕੇ ਆਪਣਾ ਡੇਰਾ ਬਣਾ ਲੈ। ਅਸੀਂ ਇਸ ਟਾਈਮ ਜਿੱਥੇ ਆਏ ਆ ਨਾ ਤੁਹਾਨੂੰ ਸਵਾਂਜਣਾ ਵਿਖਾਉਣ ਵਾਸਤੇ, ਇਹ ਆ 172 ਛਜਵਾਲ। ਇੱਥੇ 14 ਚੱਕ ਗੁਜਰਾਂਦੇ ਆ, ਇਹਨੂੰ ਜ਼ੈਲ ਸਾਧਦੇ ਆ। ਇਹ ਉਂਝ ਵੀ ਕਾਨੂੰਨ ਆ, 14-15 ਚੱਕਾਂ ਦੀ ਜ਼ੈਲ ਹੁੰਦੀ ਆ। ਤੇ ਇਹ ਜ਼ੈਲ ਬੈਠੀ ਗੁਜਰਾਂ ਦੀ ਸ਼ੱਕਰਗੜ੍ਹ ਤੋਂ ਹਿਜਰਤ ਕਰਕੇ ਇੱਥੇ ਆਏ ਸੀ। ਇਹ ਜਦੋਂ ਬਾਰ ਆਬਾਦ ਹੋਈ ਆ ਨਾ, ਸੰਦਲ ਬਾਰ ਜਿਹ 'ਚ ਅਸੀਂ ਬੈਠੇ ਆ, ਇਹ ਬਾਰ ਇਹਨਾਂ ਬਜ਼ੁਰਗਾਂ ਨੇ ਆ ਕੇ ਆਬਾਦ ਕੀਤੀ। ਪਾਕਿਸਤਾਨ ਬਣਨ ਤੋਂ ਪਹਿਲਾਂ ਸ਼ੱਕਰਗੜ੍ਹ ਤੋਂ ਉਜੜ ਕੇ ਇੱਥੇ ਆ ਕੇ ਡੇਰੇ ਲਾਏ। ਫਿਰ ਇੱਥੋਂ ਸਾਰੇ ਜੰਗਲ ਬੀਆਬਾਨ ਸੀ, ਪਹਾੜੀ ਕਿੱਕਰਾਂ ਸੀ, ਤੇ ਉਸ ਬਾਰ ਨੂੰ ਆਬਾਦ ਕੀਤਾ। ਤੇ ਉਹ ਬਜ਼ੁਰਗਾਂ ਦੀਆਂ ਕੀਤੀਆਂ ਅਸੀਂ ਖਾ ਰਹੇ ਹਾਂ। ਤੇ ਹੁਣ ਉਹਨਾਂ ਦੀ ਆਲ ਔਲਾਦ ਬੈਠੀ ਇੱਥੇ। ਸਾਡੇ ਨਈਮ ਸਾਹਿਬ ਦਾ ਤਾਰਫ ਕਰਾਇਆ, ਅਬੂਜ਼ਰ ਸਾਹਿਬ ਬੈਠੇ ਆ, ਉਸਾਮਾ ਸਾਹਿਬ ਬੈਠੇ ਜੀ, ਤੇ ਇਮਰਾਨ ਸਾਹਿਬ ਬੈਠੇ। ਇਮਰਾਨ ਸਾਹਿਬ ਦਾ ਮੈਂ ਖਸੂਸੀ ਤਾਰਫ ਤਾਂ ਕਰਾਉਣ ਲੱਗਾ ਵੀ ਇਹ ਮੇਰੇ ਅੱਬੇ ਦੇ ਨਾਲ ਇਹਨਾਂ ਦੇ ਅੱਬੇ ਜਿਹੜਾ ਸੀ ਨਾ, ਵਾਲ ਸਾਹਿਬ ਇਹਨਾਂ ਦੇ, ਤੇ ਉਹ ਮੇਰਾ ਅੱਬਾ ਸੀ। ਟੱਗੇ ਇਕੱਠੇ ਭਜਾਉਂਦੇ ਰਹੇ, ਤਾਇਆ ਗੁਲਜ਼ਾਰ ਤੇ ਮੇਰਾ ਅੱਬਾ।
ਇਹ ਪੁਰਾਣਾ ਸਾਂਗਾ ਨਿਕਲਿਆ। ਹਾਂ, ਤੇ ਅਸੀਂ ਇਹਨਾਂ ਦੇ ਉਹ ਦਿਖਾਉਂਦੇ ਹਾਂ, ਹਜੇ ਵੀ ਇਹਨਾਂ ਨੇ ਉਹ ਸ਼ੌਕ ਰੱਖਿਆ ਹੈ ਤੇ ਉਹ ਖੂਨ ਚੋਂ ਜਾਂਦਾ ਨਹੀਂ। ਕੋਈ ਸ਼ੌਕ ਲੱਗ ਜੇ ਨਾ ਉਹ ਫਿਰ ਜਾਂਦਾ ਨਹੀਂ ਖੂਨ ਚੋਂ ਹੈ। ਅਗੇ ਚੋਰ ਚੋਰੀ ਕਰਨ ਤੋਂ ਜਾਂਦਾ ਪਰ ਹੇਰਾ ਫੇਰੀ ਤੋਂ ਨਹੀਂ। ਹਾਂ ਇਹ ਸ਼ੌਕ ਇਦਾਂ ਦਾ। ਤੇ ਅਸੀਂ ਇਹਨਾਂ ਦੇ ਡੇਰੇ ਵੀ ਜਾ ਕੇ ਤੁਹਾਨੂੰ ਉੱਥੇ ਇੱਕ ਵਹਿੜਾ ਹੈ, ਇੱਕ ਇਹਨਾਂ ਦਾ ਸਟਾਰ ਬੈਲ ਭੱਜ ਰਿਹਾ ਬੜਾ ਨਾਮੀਨੇਟ ਬਲ ਦਾ, ਉਹ ਤਾਂ ਇਸ ਟਾਈਮ ਗਿਆ ਹੈ। ਦੂਆ ਵਹਿੜਾ ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਬੜੇ ਇੱਥੇ ਦੇ ਮਿਹਨਤੀ ਲੋਕ ਆ, ਗੁੱਜਰ ਬਰਾਦਰੀ ਨੇ 14 ਚੱਕਾਂ ਦੇ ਵਿੱਚ, ਤੇ ਬੜੇ ਮਿੱਠੇ ਲੋਕ ਆ। ਜਿਹੜੇ ਕੰਮ ਨੂੰ ਵੀ ਪਏ ਆ ਨਾ ਇਹਨਾਂ ਨੇ ਨੇਰ ਹੀ ਪਾਇਆ। ਜੇ ਢੱਗਿਆਂ ਦਾ ਸ਼ੌਕ ਕੀਤਾ ਤੇ ਉਹ ਵੀ ਨੇਰ ਕੀਤਾ, ਜੇ ਕੌਡੀ ਦਾ ਸ਼ੌਕ ਕੀਤਾ ਤੇ ਉਹ ਵੀ ਨੇਰ ਕੀਤਾ। ਬੜੇ ਨਾਮ ਵਾਲੇ ਬੰਦੇ ਇੱਥੇ, ਬੜੇ ਨਾਮੀਨੇਟ ਪਾਵਰ ਗੁੱਜਰ। ਹਾਂ ਹਾਂ, ਪਾਵਰ ਗੁੱਜਰ ਜਿਹਨੂੰ ਖਿਤਾਬ ਮਿਲਿਆ ਸੀ ਵਰਲਡ ਕੱਪ ਦੇ ਵਿੱਚ 176 ਪੀਲੇ। ਹਾਂ, ਸਾਡਾ ਭਰਾ, ਸਾਡਾ ਉਸਤਾਦ ਸਜਾਦ ਗੁੱਜਰ ਸਾਹਿਬ ਤੇ ਮਲਕ ਸਫਦਰ ਸ਼ਾਹ ਸਾਹਿਬ ਜਿਹੜੇ ਕਮੈਂਟਰੀ ਦੇ ਵਿੱਚ ਇਸ ਟਾਈਮ ਬੜਾ ਨਾਮ ਆ। ਹੋਰ ਵੀ ਐਸੇ ਮੈਂ ਕਹਿੰਦਾ ਵੀ ਸੈਂਕੜੇ ਬੰਦੇ ਐਸੇ ਆ ਜਿਨ੍ਹਾਂ ਨੇ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ, ਜਿਨ੍ਹਾਂ ਨੇ ਮੁਲਕ ਦੀ ਖਿਦਮਤ ਕੀਤੀ। ਐਸੇ ਬੰਦੇ ਇਹਨਾਂ ਜ਼ੈਲ ਦੇ ਵਿੱਚ। ਤੇ ਹੁਣ ਅੱਗੇ ਚੱਲਦੇ ਆ ਫਿਰ, ਜਿੱਦਾਂ ਜਿੱਦਾਂ ਤੁਹਾਨੂੰ ਕੋਈ ਇਸ ਜ਼ੈਲ ਦੀਆਂ ਗੱਲਾਂ ਕੋ ਤੁਹਾਨੂੰ ਚਾਰ ਸੁਣਾਉਂਦੇ ਆ, ਕਿਤੇ ਹੋਰ ਖਲੋ ਕੇ ਦਬਲਾ ਬਟਨ ਚਾਹ ਪੀ ਲਈ। ਲਵੋ ਜੀ। ਲੋ ਭਾਈ ਚਾਹ ਲੋ। ਨਹੀਂ ਬਈ ਤੁਸੀਂ ਲਓ, ਅਸੀਂ ਪੀਣੀ ਆ ਬਈ, ਤੁਸੀਂ ਪੀਓ, ਅਸੀਂ ਡੇਰੇ ਹੀ ਆ ਗਏ ਤੁਸੀਂ। ਤੁਸੀਂ ਆ ਇੱਥੇ ਡੇਰੇ ਆ ਗਏ। ਅੱਛਾ ਭਾਈ ਆਇਓ ਭਾਈ ਉਹ ਅਹਿਮਦ ਆ ਜੀ। ਬਜ਼ੁਰਗਾਂ ਨਾਲ ਕਰਨੇ ਆ ਗੱਲ, ਆਜੋ ਤੁਸੀਂ। ਹਾਂ ਮੈਂ ਉੱਥੇ ਕਰਾਨਾ। ਠੀਕ ਹੈ। ਠੀਕ ਹੈ ਨਹੀਂ ਭਾਈ, ਠੀਕ ਹੈ। ਹਾਂਜੀ, ਮੈਂ ਉਸ ਡੇਰੇ ਤੇ ਖਲੋਤਾ ਛਜਵਾਲ ਦੇ ਵਿੱਚ, ਜਿੱਥੇ ਸਾਡੇ ਬਜ਼ੁਰਗ ਆਉਂਦੇ ਹੁੰਦੇ ਸੀ, ਢੱਗੇ ਭਜਾਉਂਦੇ ਹੁੰਦੇ ਸੀ। ਤੇ ਇਹਨਾਂ ਦੇ ਬਜ਼ੁਰਗ ਅੱਲਾ ਨੂੰ ਪਿਆਰੇ ਹੋ ਗਏ। ਤੇ ਅੱਗੇ ਮੈਂ ਗੱਲ ਕਰਾਈ ਆਪਣੇ ਤਾਏ ਦੇ ਨਾਲ, ਤੇ ਉਹ ਸਾਰੀਆਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਤੇ ਸਿਆਣੇ ਕਹਿੰਦੇ ਆ ਵੀ ਜਿਹੜੇ ਪਿਓ ਦੇ ਸੱਜਣ ਹੁੰਦੇ ਆ ਨਾ, ਜਿਹੜਾ ਆਪਣੇ ਸੱਜਣਾਂ ਨਾਲੋਂ ਬਹੁਤੀ ਜਿਹੜੀ ਕਦਰ ਉਹਨਾਂ ਦੀ ਹੋਣੀ ਚਾਹੀਦੀ ਹੈ। ਤੇ ਅੱਜ ਅਸੀਂ ਉਹ ਪੁਰਾਣੀ ਯਾਦ ਤਾਜ਼ਾ ਕੀਤੀ ਆ। ਉਸੇ ਡੇਰੇ ਦੇ ਉੱਤੇ ਖਲੋਤੇ ਆ ਜਿੱਥੇ ਨਿੱਕੇ ਨਿੱਕੇ ਹੁੰਦੇ, ਮੈਨੂੰ ਹਜੇ ਵੀ ਯਾਦ ਆ ਜੀ। ਇੱਕ ਬੜਾ ਢੱਗਾ ਮਸ਼ਹੂਰ ਹੋਇਆ, ਲੰਡਾ ਬੈਲ ਸੀ, ਇੱਕ ਚਿੜੀ ਸੀ। ਹਾਂ, ਚਿੜੀ ਢੱਗਾ ਸੀ, ਸੁਹਾਗੇ ਭਜਦੇ ਸੀ। ਸਾਡਾ ਨਾਗ ਹੁੰਦਾ ਸੀ, ਤੇ ਉਹ ਇਕੱਠੇ ਸੁਹਾਗੇ 'ਚ 4 ਢੱਗੇ ਭਜਦੇ ਨੇ, ਇਕੱਠੇ ਭਜਾਉਂਦੇ ਹੁੰਦੇ ਸੀ। ਤੇ ਹਜੇ ਵੀ ਇਹਨਾਂ ਨੇ ਆਪਣਾ ਸ਼ੌਕ ਸਲਾਮਤ ਰੱਖਿਆ ਹੈ। ਬੜੀ ਖੁਸ਼ੀ ਹੋਈ ਦੇਖ ਕੇ। ਇੱਕ ਵਹਿੜਾ ਇਹਨਾਂ ਦਾ ਸਟਾਰ ਢੱਗਾ ਵੱਡਾ ਸਟਾਰ ਬੈਲ ਉਹ ਭੱਜ ਰਿਹਾ। ਆਹ ਬੈਲੀ ਹੈ ਜੀ ਜਿਹਦੀ ਮੈਂ ਗੱਲ ਕਰਦਾ ਸੀ। ਅੱਗੇ ਸੁਹਾਗੇ ਭਜਦੇ ਸੀ, ਹੁਣ ਆਹ ਭਜਦੇ ਆ 2 ਢੱਗੇ ਜੋੜ ਕੇ। ਆ ਉੱਤੇ ਆਰ ਪਈ ਹੈ। ਹਾਂ, ਤੇ ਬੜਾ ਸਵਾਦੀ ਕੰਮ ਆ ਜੀ ਇਹ ਵੀ। ਬੜੀ ਰੌਣਕ ਆ, ਬੜੀ ਰਹਿਤਲ ਬਹਿਤਲ ਆ। ਵਸੇਬ ਆ ਸਾਡੇ ਟੋਬਾ ਟੈਕ ਸਿੰਘ ਦੇ ਵਿੱਚ। ਮੈਂ ਕਹਿੰਦਾ ਢੱਗਿਆਂ ਦਾ ਵਰਲਡ ਕੱਪ ਹੁੰਦਾ ਇਦਾਂ ਹੀ ਆ ਜੀ। ਹਾਂਜੀ ਹਾਂ, ਟੋਬਾ ਟੈਕ ਸਿੰਘ ਚ ਆਪਣੇ 213 ਪਿੰਡ ਚ ਵੀ ਹੁੰਦਾ ਜੀ ਸਮੁੰਦਰੀ। ਹਾਂ, ਵਰਲਡ ਕੱਪ ਹੀ 213 ਚ। ਤੇ ਸਵਾਰ ਬੜੇ ਮਸ਼ਹੂਰ ਆ ਸਾਡੇ ਇੱਥੇ ਇਲਾਕੇ ਚ। ਆ ਜ਼ੈਲ ਗੁਜਰਾਂ ਦੇ ਸਵਾਰ ਢੱਗੇ। ਸੁਹਾਗੇ ਦੇ ਤਾਂ ਕਈ ਤੁਰ ਗਏ ਜਿਹੜੇ ਪੁਰਾਣੇ ਸੀ, ਹੁਣ ਬੈਲੀਆਂ ਦੇ ਸਵਾਰ ਆ। ਹਾਂਜੀ, ਤੇ ਕਿਉਂ ਦਾਦੇ ਸ਼ਿਕਾਰ ਉਦੋਂ ਦੇ ਟੁਰੇ। ਹਾਂ, ਇਮਰਾਨ ਸਾਹਿਬ ਸਾਨੂੰ ਇਜਾਜ਼ਤ ਦਿਓ, ਬਹੁਤ ਚੰਗਾ ਲੱਗਾ ਜੀ। ਅਸੀਂ ਆਪਦੇ ਘਰ ਆਏ ਆ ਤੇ ਤੁਹਾਨੂੰ ਖੁਸੂਸੀ ਦਾਵਤ ਵੀ ਦੇ ਚੱਲੇ ਆ। ਉਸਾਮਾ ਸਾਹਿਬ ਬੜੀ ਤੁਸੀਂ ਕਦਰ ਕਰੀ, ਬੜਾ ਚੰਗਾ ਲੱਗਾ। ਹਾਂਜੀ, ਬੜੀ ਮਿਹਰਬਾਨੀ ਜੀ। ਇਹ ਗੁਲਟਰੀ ਆ? ਅੱਛਾ,